ਜਿਸ ਪਾਕਿਸਤਾਨ ਦੇ ਖਿਲਾਫ ਕੱਲੇ-ਕੱਲੇ ਭਾਰਤੀ ਦੀ ਨਫ਼ਰਤ ਨੂੰ ਵਧਾਉਣ ਲਈ ਇੰਡੀਅਨ ਸਿਸਟਮ ਨੇ ਪਹਿਲਗਾਮ ਵਾਲੇ ਘਟਨਾ ਤੋਂ ਬਾਅਦ ਵਿੱਚ ਅਗਲੇ 2-3 ਮਹੀਨੇ ਦੱਬ ਕੇ ਜ਼ੋਰ ਲਾਇਆ ਸੀ। ਅੱਜ ਉਸੇ ਪਾਕਿਸਤਾਨ ਦੇ ਨਾਲ ਕ੍ਰਿਕਟ ਮੈਚ ਜਿਹੜਾ ਹੈਗਾ ਉਹ ਖੇਡਿਆ ਤੇ ਮੁਲਕ ਦੇ ਵਿੱਚ ਉਹ ਲੋਕ ਜਿਹੜੇ ਮਾਤਾ ਦਾ ਮਾਲ ਨੇ, ਉਦੋਂ ਜਿਨ੍ਹਾਂ ਨੂੰ ਕਿਹਾ ਸੀ ਪਾਕਿਸਤਾਨ ਨੂੰ ਗਾਲਾਂ ਕੱਢੋ, ਉਦੋਂ ਪਾਕਿਸਤਾਨ ਨੂੰ ਗਾਲਾਂ ਕੱਢੀ ਗਏ। ਹੁਣ ਉਹ ਕਹਿੰਦੇ ਵੀ ਭਾਰਤ ਤੇ ਪਾਕਿਸਤਾਨ ਦਾ ਮੈਚ ਦਿਖਾਵਾਂਗੇ ਤੁਹਾਨੂੰ, ਤਾੜੀਆਂ ਮਾਰਿਓ। ਹੁਣ ਤਾੜੀਆਂ ਮਾਰਨ ਲੱਗੇ ਕਿਉਂਕਿ ਆਪਦੀ ਤਾਂ ਵਿਚਾਰਾਂ ਦੀ ਕੁਝ ਹੈ ਨਹੀਂ ਸੁਰਤ। ਜਿਹੜੇ ਉਹ ਪਰਿਵਾਰ 26 ਉੱਥੇ ਮਾਰੇ ਗਏ ਸੀ, ਉਹਨਾਂ ਦੇ ਵਾਰਸਾਂ ਨੇ, ਉਹਨਾਂ ਚੋਂ ਕਈਆਂ ਨੇ ਬੜਾ ਠੋਕ ਵਜਾ ਕੇ ਆਪਦੀ ਗੱਲ ਕਹੀ ਕਿ ਨਾ ਤਾਂ ਤੁਸੀਂ ਉਹ ਪਹਿਲਗਾਮ ਦੇ ਕਾਤਲ ਲੱਭੇ, ਨਾ ਤੁਸੀਂ ਸਾਨੂੰ ਇਨਸਾਫ ਦਿੱਤਾ ਦਵਾਇਆ, ਤੇ ਤੁਸੀਂ ਆ ਹੁਣ ਪਾਕਿਸਤਾਨ ਦੇ ਸਾਰੇ ਮਸਲੇ ਹੱਲ ਹੋ ਗਏ। ਇੱਕ ਪਾਸੇ ਤਾਂ ਉਹ ਬੇਦੋਸ਼ੇ ਵਿਚਾਰੇ ਮਾਰ ਕੇ ਆਪਦੀ ਰਾਜਨੀਤੀ ਦਾ ਜਿਹੜਾ ਅੱਗੇ ਤੋਰਿਆ ਕਦਮ, ਦੂਜੇ ਪਾਸੇ ਸਾਡੀ ਕੌਮ ਨਾਲ ਫੇਰ ਧਰੋਹ ਕਮਾਈ। ਉਦੋਂ ਤੋਂ ਜਿਹੜਾ ਜਥਾ ਪਿੱਛੇ ਜੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਬ ਮੌਕੇ ਜਾਂਦਾ, ਉਹ ਵੀ ਨਹੀਂ ਜਾਣ ਦਿੱਤਾ ਪਾਕਿਸਤਾਨ। ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਹੈ ਤੇ ਹੁਣ ਨਨਕਾਣਾ ਸਾਹਿਬ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ ਜਾਈਦਾ ਜਥਾ ਨਾਲ, ਫੇਰ ਉਹਦੇ ਤੇ ਵੀ ਅੱਜ ਕਹਿੰਦੇ ਜੀ ਨਹੀਂ ਜਾਣ ਦਿਆਂਗੇ ਜਥਾ। ਕ੍ਰਿਕਟ ਦਾ ਮੈਚ ਖੇਡਿਆ ਜਾ ਸਕਦਾ ਤੇ ਅਫਗਾਨਿਸਤਾਨ ਨੂੰ ਜਦੋਂ ਇਹਨਾਂ ਨੇ ਭੇਜਣਾ ਸੀ ਸਮਾਨ, ਉਦੋਂ ਵਾਘਾ ਬਾਰਡਰ ਖੋਲਿਆ। ਪਾਕਿਸਤਾਨ ਤੋਂ ਪਿੱਛੇ ਜੇ ਕੁਝ ਬੰਦੇ ਮੜਵਾਏ ਤੇ ਕੁਝ ਇਧਰੋਂ ਦਿੱਤੇ ਆ ਪਿਛਲੇ ਹਫ਼ਤੇ, ਉਦੋਂ ਵਾਘਾ ਬਾਰਡਰ ਖੋਲਿਆ। ਪਰ ਜਦੋਂ ਸਿੱਖਾਂ ਦੀ ਵਾਰੀ ਆਉਂਦੀ ਆ, ਕਹਿੰਦੇ ਜੀ ਸਿਕਿਉਰਿਟੀ ਰੀਜ਼ਨ। ਪਹਿਲਗਾਮ ਵਾਲੇ ਘਟਨਾਕ੍ਰਮ ਤੋਂ ਬਾਅਦ ਵਿੱਚ ਭਾਰਤੀ ਨਿਜ਼ਾਮ ਨੇ ਆਪਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਇੱਕ ਜੰਗ ਦਾ ਮਾਹੌਲ ਸਿਰਜ ਕੇ ਉਦੋਂ ਵੀ ਬੜੀ ਤਕਲੀਫ ਮੰਨੀ ਸੀ ਇੰਡੀਅਨ ਸਿਸਟਮ। ਅਖੇ ਜੀ ਸਿੱਖ ਜਿਹੜੇ ਆ ਉਹ ਪੰਜਾਬ ਨੂੰ ਜੰਗ ਦਾ ਅਖਾੜਾ ਬਣਾਉਣ ਦੇ ਖਿਲਾਫ ਕਿਉਂ ਕਰਾ ਲੈਣ ਘਾਣ? ਫੇਰ ਕੀ ਹੋ ਗਿਆ ਜੇ ਇਹਨਾਂ ਦੇ 5-10 ਹਜ਼ਾਰ 20 ਹਜ਼ਾਰ ਬੰਦਾ ਮਾਰਿਆ ਜਾਊ? ਰਵਿੰਦਰਜੀਤ ਸਿੰਘ ਕੈਂਥਵੀਰ ਜੀ, ਇਹ ਆ ਤੁਹਾਡਾ ਇੰਡੀਆ। ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਬਰਾਂ ਕਈ ਨੇ, ਥੋੜਾ ਸਾਰੀਆਂ ਖਬਰਾਂ ਨੂੰ ਟੱਚ ਕਰਾਂਗੇ, ਖਬਰਾਂ ਦੀ ਖਬਰ ਲਵਾਂਗੇ। ਸਭ ਤੋਂ ਜਿਹੜੀ ਅਹਿਮ ਗੱਲ ਆ, ਪਿਛਲੇ ਦਿਨੀ ਪਟਿਆਲੇ ਜੇਲ੍ਹ ਦੇ ਵਿੱਚ ਭਾਈ ਸੰਦੀਪ ਸਿੰਘ ਸਨੀ ਦੇ ਬਾਰੇ ਜਿਹੜੀ ਖਬਰ ਆਈ ਸੀ, ਤੇ ਉਹਦੇ ਵਿੱਚ ਅਗਲੀ ਇੱਕ ਬੜੀ ਅਹਿਮ ਖਬਰ ਆ ਕਿ ਜਿਹੜਾ ਸੂਬਾ ਸਿੰਘ, ਜਿਹੜਾ ਆਪਦੇ ਆਪ ਨੂੰ ਸਿੱਖਾਂ ਨੂੰ ਜਲੀਲ ਕਰਨ ਲਈ ਕਹਿੰਦਾ ਸੀ ਮੈਂ ਸੂਬਾ ਸਰਹੰਦ ਵਾਂ, ਇਸੇ ਤਰੀਕੇ ਦਾ ਇੱਕ ਗੋਬਿੰਦ ਰਾਮ ਵੀ ਸੀਗਾ ਜਿਹਨੇ ਬਟਾਲੇ ਦੇ ਇਲਾਕੇ ਦੇ ਵਿੱਚ ਬਹੁਤ ਤਸ਼ੱਦਦ ਕੀਤਾ, ਬੜਾ ਜ਼ੁਲਮ ਕੀਤਾ ਸਿੱਖਾਂ ਉੱਤੇ। ਇਹ ਕਹਿੰਦਾ ਹੁੰਦਾ ਸੀ ਸਿੱਖੋ ਗੁਰੂ ਗੋਬਿੰਦ ਸਿੰਘ ਜੀ ਨੂੰ ਭੁੱਲ ਜਾਓਗੇ, ਗੋਬਿੰਦ ਰਾਮ ਨੂੰ ਚੇਤੇ ਰੱਖੋ। ਤੇ ਉਹਦਾ ਫਿਰ ਸਿੰਘਾਂ ਨੇ ਜਿਵੇਂ ਫੀਤਾ ਉਡਾਇਆ, ਤੇ ਜਿਵੇਂ ਉਹਦੇ ਟੱਬਰ ਤੱਕ ਨੂੰ ਵੀ ਸੋਧਾ ਲੱਗਿਆ, ਉਹ ਤਾਂ ਇਤਿਹਾਸ ਸਭ ਦੇ ਸਾਹਮਣੇ ਹੈ। ਪਰ ਇਹ ਸੂਬਾ ਜਿਹੜਾ ਥਾਣੇਦਾਰ ਸੂਬਾ ਸਿੰਘ, ਜਿਹੜਾ ਸੂਬਾ ਸਰਹੰਦ ਕਹਾਉਂਦਾ ਹੈ, ਇਹਦਾ ਨੰਬਰ ਉਦੋਂ ਨਹੀਂ ਲੱਗਿਆ ਤੇ ਹੁਣ ਆਪਦੀਆਂ ਕਰਤੂਤਾਂ ਨਾਲ 2 ਜਣਿਆਂ ਨੂੰ ਹੋਰ ਚਾੜਾ ਛਕਾਉਣ ਦਾ ਪ੍ਰਬੰਧ ਕਰ ਲਿਆ। ਤੇ ਪਟਿਆਲੇ ਜੇਲ੍ਹ ਦੇ ਵਿੱਚ ਛਿੱਤਰਪੋਲਾ ਕਰਵਾਉਣ ਤੋਂ ਬਾਅਦ ਉੱਥੇ ਪਟਿਆਲੇ ਦਾਖਲ ਹੈ। ਇਹਨੇ ਆਪਦੀ ਜ਼ਮਾਨਤ ਜਿਹੜੀ ਸੀ ਇਹ ਕਹਿ ਕੇ ਲਈ ਸੀ ਕਿ ਬਹੁਤ ਬਿਮਾਰ ਆ ਤੇ ਇਲਾਜ ਕਰਵਾਉਣ ਦੇ ਲਈ ਜ਼ਮਾਨਤ ਦਿੱਤੀ ਜਾਵੇ। ਉਹ ਸੂਬਾ ਸਿੰਘ, ਉਹ ਬੁੱਚੜ ਜਿਹਨੇ ਬਹੁਤ ਲੰਮਾ ਅਰਸਾ ਅਦਾਲਤ ਵਿੱਚ ਕੇਸ ਨਹੀਂ ਚੱਲਣ ਦਿੱਤਾ, ਜਿਸ ਮੁਕੱਦਮੇ ਦੀ ਪੈਰਵਾਈ ਕਰਨ ਵਾਲਿਆਂ ਦੇ ਜਿਵੇਂ ਕਹਦੇ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਲੜਾਈ ਲੜਨੀ ਪਈ, ਬਹੁਤ ਔਖ ਝੱਲਣੀ ਪਈ, ਆਖਰ ਕੋਈ ਲੋਭ ਲਾਲਚ ਉਹਨਾਂ ਨੂੰ ਝੁਕਾ ਨਹੀਂ ਸਕਿਆ, ਨਾ ਕੋਈ ਉਹਨਾਂ ਨੂੰ ਜ਼ੁਲਮ ਡਰਾ ਸਕਿਆ। ਧੰਨ ਦੇ ਨੇ ਉਹ ਗਰੀਬ ਲੋਕ ਜਿਹੜੇ ਇੰਨੇ ਅਮੀਰ ਨੇ ਕਿ ਪੂਰੇ ਭਾਰਤੀ ਨਿਜ਼ਾਮ ਨੂੰ ਨੰਗਾ ਕਰਤਾ, ਕੋਈ ਕਸਰ ਨਹੀਂ ਛੱਡੀ ਇੰਡੀਅਨ ਸਿਸਟਮ ਨੇ ਉਹਨਾਂ ਨੂੰ ਖਰੀਦਣ ਦੀ। ਪਰ ਉਹ ਵਿਕੇ ਨਹੀਂ, ਉਹ ਇੰਨੇ ਅਮੀਰ ਸੀ ਕਿ ਪੂਰਾ ਭਾਰਤ ਉਹਨਾਂ ਦੇ ਸਾਹਮਣੇ ਬੌਣਾ ਸਾਬਤ ਹੋਏ। ਆਖਰ ਅਦਾਲਤ ਨੇ ਸਜ਼ਾ ਸੁਣਾਈ, ਪਰ ਨਾਲ ਦੀ ਨਾਲ ਅਦਾਲਤ ਨੇ ਰਾਹ ਕੱਢ ਲਿਆ ਵੀ ਸੂਬਾ ਸਿੰਘ ਤਾਂ ਬੜਾ ਆਪਣਾ ਲਵਲੀ ਬੁਆਏ ਆ, ਇਹਨੂੰ ਛੇਤੀ ਤੋਂ ਛੇਤੀ ਬਾਹਰ ਕੱਢੋ। ਸੋ ਉਸ ਨੂੰ ਬਿਮਾਰੀ ਦਾ ਬਹਾਨਾ ਲਾ ਕੇ ਬਾਹਰ ਕੱਢਤਾ। ਬਾਹਰ ਕੱਢਣ ਦੇ ਚੱਕਰ ਦੇ ਵਿੱਚ ਫੂਕਰੀ ਮਾਰੀ,
ਜੇਲ੍ਹ ਦੇ ਵਿੱਚ ਵੀ ਹਮ ਤੋਂ ਚਲੇ ਹੈ, ਤੇ ਉੱਥੇ ਕੀ ਭਾਣਾ ਵਾਪਰਿਆ ਜਿਹਦੇ ਵਿੱਚ ਭਾਈ ਸੰਦੀਪ ਸਿੰਘ ਸਨੀ ਨੂੰ ਕਾਰਵਾਈ ਪਾਉਣੀ ਪੈ ਗਈ। ਇਹ ਅਜੇ ਸਾਰੇ ਵੇਰਵੇ ਬਾਹਰ ਆਉਣੇ ਆ, ਕਿਉਂਕਿ ਜਿਸ ਦਿਨ ਤੋਂ ਇਹ ਭਾਣਾ ਵਾਪਰਿਆ ਉਸ ਦਿਨ ਤੋਂ ਭਾਈ ਸੰਦੀਪ ਸਿੰਘ ਸਨੀ ਦਾ ਪਰਿਵਾਰ ਤੇ ਵਕੀਲਾਂ ਦੀ ਟੀਮ ਅਦਾਲਤਾਂ ਦੇ ਚੱਕਰ ਮਾਰ-ਮਾਰ ਕੇ ਹੰਭ ਗਈ। ਅਦਾਲਤ ਦੇ ਆਰਡਰਾਂ ਨੂੰ ਜੇਲ੍ਹ ਵਿਭਾਗ ਨੇ ਬਿਲਕੁਲ ਹੀ ਇਗਨੋਰ ਕੀਤਾ ਕਿ ਅਸੀਂ ਨਹੀਂ ਜੀ ਮੁਲਾਕਾਤ ਕਰਾਉਣੀ। ਹੁਣ ਉਹਦੇ ਵਿੱਚ ਲੱਗਦਾ ਇਹ ਆ ਵੀ ਬਾਅਦ ਵਿੱਚ ਭਾਈ ਸੰਦੀਪ ਸਿੰਘ ਸਨੀ ਨਾਲ ਬਦਸਲੂਕੀ ਕੀਤੀ ਹੋਣੀ ਹੈ, ਮਾਰਿਆ ਕੁੱਟਿਆ ਹੋਣਾ। ਹੁਣ ਡਰਦੇ ਹੋਣੇ ਆ ਵੀ ਇਹ ਜਦੋਂ ਸਾਰਾ ਮਾਮਲਾ ਬਾਹਰ ਖੁੱਲੂਗਾ ਤੇ ਲੋਕਾਂ ਦੇ ਵਿੱਚ ਰੋਹ ਜਾਗੂਗਾ। ਸੋ ਅਦਾਲਤ ਨੂੰ ਵੀ ਗੁੰਮਰਾਹ ਕੀਤਾ ਤੇ ਉਹਨੂੰ ਅੱਜ ਤੱਕ ਕਿਸੇ ਪਰਿਵਾਰ ਦੇ ਮੈਂਬਰ ਨੂੰ ਤੇ ਨਾ ਹੀ ਕਿਸੇ ਵਕੀਲ ਨੂੰ ਮਿਲਣ ਨਹੀਂ ਦਿੱਤਾ। ਤੇ ਲਗਾਤਾਰ ਉਸ ਦਿਨ ਤੋਂ ਹੀ ਸਿੱਖ ਜਥੇਬੰਦੀਆਂ ਦੇ ਆਗੂ, ਪਰਿਵਾਰ ਦੇ ਮੈਂਬਰ ਤੇ ਹੋਰ ਜਿਹੜੀਆਂ ਕੌਮ ਪ੍ਰਸਤ ਧਿਰਾਂ ਧੜੇ ਸ਼ਖਸੀਅਤਾਂ ਨੇ ਉਹ ਆਪਦੇ ਤੌਰ ਦੇ ਉੱਤੇ ਇਸ ਮਾਮਲੇ ਵਿੱਚ ਪੈਰਵਾਈ ਕਰ ਰਹੇ ਨੇ। ਪਰ ਅਦਾਲਤੀ ਸਿਸਟਮ ਤੇ ਜੇਲ੍ਹ ਵਿਭਾਗ ਦੋਨੇ ਜਾਣੇ ਇੱਕ ਤਰੀਕੇ ਨਾਲ ਰਲ ਕੇ ਨੂਰਾ ਕੁਸ਼ਤੀ ਖੇਡ ਰਹੇ ਨੇ। ਨਹੀਂ ਤਾਂ ਜਦੋਂ ਅਦਾਲਤ ਦਾ ਆਰਡਰ ਆ ਗਿਆ, ਇਹਨਾਂ ਨੇ ਜੇਲ੍ਹ ਵਿਭਾਗ ਨੇ ਆਰਡਰ ਨੂੰ ਨਹੀਂ ਮੰਨਿਆ ਤਾਂ ਉੱਥੇ ਕਾਰਵਾਈ ਹੋਣੀ ਚਾਹੀਦੀ ਸੀ ਵੀ ਆਓ ਇੱਧਰ। ਪਰ ਜੇਲ੍ਹ ਵਿਭਾਗ ਨੇ ਭਗਵੰਤ ਮਾਨ ਦੀ ਸਰਕਾਰ ਦੇ ਹੁਕਮਾਂ ਅਨੁਸਾਰ ਮੁਲਾਕਾਤ ਨਹੀਂ ਕਰਾਈ। ਅੱਜ ਵੀ ਅਦਾਲਤ ਵਿੱਚ ਬੜਾ ਡਰਾਮਾ ਹੋਇਆ। ਆਖਰ ਜਦੋਂ ਜੱਜ ਨੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਕਹਿੰਦੇ ਜੀ ਅਸੀਂ ਲੰਚ ਟਾਈਮ ਤੋਂ ਬਾਅਦ ਗੱਲ ਕਰਨੀ ਆ। ਤਾਂ ਜੇਲ੍ਹ ਵਿਭਾਗ ਨੇ ਦੁਪਹਿਰੋਂ ਆ ਕੇ ਕਹਿੰਦੇ ਫੜ ਮਾਰਤੀ ਵੀ ਅਸੀਂ ਤਾਂ ਜੀ ਉਹਨੂੰ ਸੰਗਰੂਰ ਜੇਲ੍ਹ ਭੇਜ ਰਹੇ ਹਾਂ। ਜੇਲ੍ਹ ਬਦਲੀ ਹੋ ਰਹੀ ਆ ਪਟਿਆਲੇ। ਭਾਈ ਜੇਕਰ ਸੰਦੀਪ ਸਿੰਘ ਸਨੀ ਨੂੰ ਸੰਗਰੂਰ ਜੇਲ੍ਹ ਹੀ ਭੇਜਣਾ ਹੈ ਭੇਜੋ, ਪਰ ਜਿਹੜਾ ਉਹਦੇ ਬਾਰੇ ਇਹ ਲੜਾਈ ਝਗੜੇ ਦੇ ਮਾਹੌਲ ਵਿੱਚ ਆ ਕੇ ਸੱਟਾਂ ਵੱਜੀਆਂ ਨੇ ਉਹਦਾ ਮੈਡੀਕਲ ਕਰਵਾਓ, ਉਹਨੂੰ ਪ੍ਰੋਡਕਸ਼ਨ ਫਰੰਟ ਤੇ ਲਿਆਓ। ਅਕਸਰ ਨੂੰ ਉਹਦੇ ਉੱਤੇ ਮੁਕੱਦਮਾ ਦਰਜ ਕਰਨਾ ਚਾਹੀਦਾ ਨਾ ਵੀ ਉਹਨੇ ਤੁਹਾਡੇ ਬੰਦੇ ਛਿੱਤਰ ਫੇਰੇ ਆ। ਜਿਹੜਾ ਕੁਝ ਮਰਜ਼ੀ ਵਾਪਰਿਆ ਉਹਦੇ ਵਿੱਚ ਇੱਕ FIR ਦਰਜ ਹੋਈ ਆ ਤੇ ਉਹਦਾ ਪ੍ਰੋਡਕਸ਼ਨ ਫਰੰਟ ਤੇ ਰਿਮਾਂਡ ਲੈ ਕੇ ਅਦਾਲਤ ਵਿੱਚ ਲੈ ਕੇ ਆਓ। ਉਹਨੂੰ ਅਦਾਲਤ ਵਿੱਚ ਲਿਆਉਣ ਤੋਂ ਬਚਣ ਦੇ ਲਈ ਕਹਿੰਦੇ ਜੀ ਅਸੀਂ ਤਾਂ ਸੰਗਰੂਰ ਜੇਲ੍ਹ ਭੇਜ ਰਹੇ ਹਾਂ। ਇੰਨਾ ਲੁਕੋਇਆ ਕਿਉਂ ਜਾ ਰਿਹਾ ਗੱਲ ਨੂੰ? ਇਹਦੇ ਤੋਂ ਹੋਰ ਜ਼ਿਆਦਾ ਸ਼ੱਕ ਹੋ ਰਹੀ ਹੈ ਕਿ ਬਾਅਦ ਵਿੱਚ ਵਾਕਿਆ ਹੀ ਭਾਈ ਸੰਦੀਪ ਸਿੰਘ ਸਨੀ ਨਾਲ ਮਾੜਾ ਕੀਤਾ ਹੋਣਾ। ਖੈਰ ਗੱਲ ਲੁਕਦੀ ਤਾਂ ਹੁੰਦੀ ਨਹੀਂ, ਪਰ ਜਿਹੜੀ ਗੱਲ ਇੱਕ ਵਾਰ ਦੀਪ ਸਿੱਧੂ ਨੇ ਕਹੀ ਸੀ ਕਿ ਭਗਵੰਤ ਮਾਨ ਪੰਜਾਬ ਦਾ ਬੁੱਚੜ ਸਾਬਤ ਹੋਊਗਾ, ਉਹ ਗੱਲ ਜ਼ਰੂਰ ਬਣ ਗਈ। ਕਿਉਂਕਿ ਸਾਰੇ ਦੁਨੀਆ ਭਰ ਦੇ ਵਿੱਚ ਜਿਹੜੇ ਇਨਸਾਨੀਅਤ ਪਸੰਦ ਲੋਕ ਨੇ ਉਹਨਾਂ ਨੂੰ ਉਹਨਾਂ ਬੁੱਚੜ ਪੁਲਸੀਆਂ ਨਾਲ ਕੋਈ ਹਮਦਰਦੀ ਨਹੀਂ। ਉਲਟਾ ਹਰ ਇੱਕ ਬੰਦੇ ਨੂੰ ਇਹ ਗੱਲ ਚੰਗੀ ਲੱਗੀ ਕਿ ਜੇਕਰ ਜੇਲ੍ਹ ਦੇ ਵਿੱਚ ਇਹ ਬੁੱਚੜ ਪੁਲਸੀਏ ਆਪਦੇ ਅਹੁਦੇ ਦਾ, ਆਪਦੀ ਹੈਂਕੜ ਦਾ, ਆਪਦੇ ਹੰਕਾਰ ਦਾ ਪ੍ਰਗਟਾਵਾ ਕਰਦੇ ਸੀ ਤਾਂ ਇਹਨਾਂ ਦੀ ਫਿਟਨੈਸ ਕਰਤੀ ਭਾਈ ਸੰਦੀਪ ਸਿੰਘ ਸਨੀ ਨੇ। ਇਸ ਗੱਲ ਦੇ ਉਲਟ ਹੁਣ ਮਾਹੌਲ ਇਹ ਬਣਾਇਆ ਜਾ ਰਿਹਾ ਕਿ ਜੀ ਇਹ ਜਿਹੜੇ ਜ਼ਾਲਮ ਤੇ ਬੁੱਚੜ ਪੁਲਸੀਏ ਨੇ ਤਾਂ ਭਲੇ ਮਾਨਸ ਨੇ, ਬੜੇ ਵਧੀਆ ਨੇ, ਤੇ ਸੰਦੀਪ ਸਿੰਘ ਨੂੰ ਅਸੀਂ ਕਿਸੇ ਨੂੰ ਮਿਲਣ ਨਹੀਂ ਦੇਣਾ। ਇਹ ਜਿਹੜਾ ਸਾਰਾ ਭਾਣਾ ਵਾਪਰਿਆ ਇਹਦੇ ਵਿੱਚ ਭਗਵੰਤ ਮਾਨ ਦੇ ਖਿਲਾਫ, ਉਹਦੀ ਸਰਕਾਰ ਦੇ ਖਿਲਾਫ ਜਿਹੜਾ ਮਾਹੌਲ ਬਣਿਆ ਹੋਇਆ ਉਹ ਹੋਰ ਜ਼ਿਆਦਾ ਤਿੱਖਾ ਹੁੰਦਾ ਜਾ ਰਿਹਾ। ਤੇ ਇਹਦੇ ਵਿੱਚ ਇਹ ਵੀ ਗੱਲ ਹੈ ਬਈ ਜਿਹੜਾ ਹੜ੍ਹਾਂ ਦੇ ਮਾਹੌਲ ਦੇ ਵਿੱਚ ਜਿਨ੍ਹਾਂ ਸਮਿਆਂ ਦੇ ਵਿੱਚ ਪਹਿਲੇ ਜਿਹੜੇ 48 ਘੰਟੇ ਜਾਂ 72 ਘੰਟੇ ਲਾ ਲਓ, ਉਦੋਂ ਸਰਕਾਰ ਕਿਤੇ ਲੱਭੀ ਨਹੀਂ। ਭਗਵੰਤ ਮਾਨ ਨੇ ਬਾਅਦ ਚ ਹੈਲੀਕਾਪਟਰ ਤੇ ਇੱਕ ਗੇੜਾ ਜਿਹਾ ਦੇ ਕੇ ਟੌਰ ਜ਼ਰੂਰ ਮਾਰੀ ਕਿ ਜੀ ਆ ਹੈਲੀਕਾਪਟਰ ਲੋਕਾਂ ਦੇ ਹਵਾਲੇ ਆ, ਪਰ ਮੁਕੰਮਲ ਤੌਰ ਤੇ ਲੋਕਾਂ ਨੇ ਇਹ ਲੜਾਈ ਆਪਦੇ ਤੌਰ ਤੇ ਲੜੀ ਹੈ। ਤੇ ਇਸ ਮੌਕੇ ਬਹੁਤ ਕੁਝ ਇਹੋ ਜਿਹਾ ਸਾਡੇ ਸਾਹਮਣੇ ਆਇਆ ਜਿਹੜਾ ਨਿਵੇਕਲਾ, ਔਰ ਇਹ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਗੱਲ ਕੀਤੀ ਆ ਕਿ ਉਹ ਸਾਡੀ ਕੌਮ ਦੀ ਕਮਾਈ ਆ। ਜਿਸ ਇੰਡੀਅਨ ਸਿਸਟਮ ਨੇ ਸਿੱਖਾਂ ਨੂੰ ਦੁਨੀਆ ਭਰ 'ਚ ਬਦਨਾਮ ਕਰਨ ਤੇ ਪੂਰਾ ਲੱਕ ਬੰਨਿਆ ਹੋਇਆ, ਉਹਨੂੰ ਇਹ ਸਾਰਾ ਕੁਝ ਬਰਦਾਸ਼ਤ ਨਹੀਂ ਹੋ ਰਿਹਾ। ਇੱਥੋਂ ਤੱਕ ਕਿ ਆ ਸੋਸ਼ਲ ਮੀਡੀਆ ਤੇ ਇੱਕ ਖਬਰ ਦੇਖ ਰਹੇ ਸੀ ਕਿ ਟਰਾਂਸਜੈਂਡਰਸ ਜਿਨ੍ਹਾਂ ਨੂੰ ਲੋਕ ਹਾਸੇ ਮਖੌਲ ਵਾਲੇ ਲੋਕ ਮੰਨਦੇ ਆ, ਉਹਨਾਂ ਬਾਰੇ ਖਬਰ ਪੜ੍ਹ ਰਿਹਾ ਸੀ ਕਿ ਪੰਜਾਬ ਦੇ ਲਈ ਉਹਨਾਂ ਨੇ ਵੀ
ਬਹੁਤ ਵੱਡੀ ਅਮਾਉਂਟ, ਬੜੀ ਚੰਗੀ ਰਕਮ ਇਕੱਠੀ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਦੀ ਅਸੀਂ ਹਮਾਇਤ ਕਰਦੇ ਹਾਂ। ਇਸੇ ਤਰੀਕੇ ਨਾਲ ਪੰਜਾਬ ਤੋਂ ਬਾਹਰ ਦੁਨੀਆ ਭਰ ਦੇ ਵਿੱਚ ਹਰ ਥਾਂ ਤੋਂ ਜਿਹੜੀ ਹਮਾਇਤ ਆ ਰਹੀ ਹੈ, ਉਹਦੇ ਵਿੱਚ ਉਹ ਲੋਕ ਜਿਹੜੇ ਐਂਟਰਟੇਨਮੈਂਟ ਜਗਤ ਵਾ, ਮਨੋਰੰਜਨ ਜਗਤ, ਫਿਲਮਾਂ, ਗਾਉਣ ਪਾਣੀ ਜਾਂ ਹੋਰ, ਇਹਨਾਂ ਦੇ ਬਾਰੇ ਕਈ ਵਾਰ ਵਿਵਾਦ ਵੀ ਛਿੜਦੇ ਆ, ਪਰ ਸਮਾਜ ਦਾ ਹਿੱਸਾ ਤਾਂ ਇਹ ਵੀ ਹੈਗੇ ਨੇ। ਇਸ ਵਾਰ ਹੜ੍ਹਾਂ ਦੇ ਮਾਹੌਲ ਵਿੱਚ ਪੰਜਾਬ ਨਾਲ ਜੁੜੇ ਹੋਏ ਕਲਾਕਾਰਾਂ ਨੇ, ਗਾਉਣ ਵਾਲਿਆਂ ਨੇ, ਜਿੱਥੇ ਆਪਦੇ ਜੇਬਾਂ ਚੋਂ ਕਰੋੜਾਂ ਰੁਪਏ ਕੱਢ ਕੇ ਖਰਚੇ ਹੈ, ਲੋਕਾਂ ਦੀ ਇਮਦਾਦ ਕੀਤੀ ਆ ਸਰਕਾਰ ਤੋਂ ਬਿਨਾਂ, ਸਰਕਾਰ ਨਾਲੋਂ ਕਿਤੇ ਜ਼ਿਆਦਾ ਵਧੀਆ ਤਰੀਕੇ ਨਾਲ ਕੀਤੀ ਹੈ। ਉੱਥੇ ਬੰਬੇ ਦੀ ਫਿਲਮ ਇੰਡਸਟਰੀ ਦੇ ਵਿੱਚ ਵੀ ਸੌਫਟ ਕਾਰਨਰ ਪੈਦਾ ਕੀਤਾ। ਸੋ ਦਿਨੋਂ ਦਿਨ ਸਿੱਖ ਕੌਮ ਦੇ ਹੱਕ ਵਿੱਚ ਜਿਹੜਾ ਸੌਫਟ ਕਾਰਨਰ ਆ ਉਹ ਵੱਧਦਾ ਜਾ ਰਿਹਾ, ਔਰ ਇਹ ਇੰਡੀਅਨ ਸਿਸਟਮ ਨੂੰ ਬੜਾ ਬੁਰਾ ਲੱਗਦਾ। ਉਹ ਚਾਹੁੰਦੇ ਸੀ ਕਿ ਅਸੀਂ ਇਹੋ ਜਿਹਾ ਮਾਹੌਲ ਬਣਾ ਦਈਏ, ਜਦੋਂ ਸਿੱਖਾਂ ਦੀ ਨਸਲਕੁਸ਼ੀ ਕਰੀਏ ਤਾਂ ਸਾਰੀ ਦੁਨੀਆ ਕਵੇ ਇਹਨਾਂ ਨਾਲ ਹੋਰ ਮਾੜੀ ਹੋਣੀ ਚਾਹੀਦੀ ਹੈ। ਮਾਹੌਲ ਉਲਟਾ ਹੋਣ ਲੱਗ ਪਿਆ। ਜਿਹੜੇ ਹਿੰਦੂ ਤਵੀਆਂ ਦਾ ਏਜੰਡਾ ਸੀ, RSS ਦਾ ਏਜੰਡਾ ਸੀ, ਭਗਵੇਂ ਬ੍ਰਿਗੇਡ ਦਾ ਏਜੰਡਾ ਸੀ, ਡੀਪ ਸਟੇਟ ਦਾ ਏਜੰਡਾ ਸੀ, ਉਹ ਦਿਨੋਂ ਦਿਨ ਹਾਰਦਾ ਦਿਖ ਰਿਹਾ। ਜਿਹੜੇ ਜਿਹੜੇ ਲੋਕ, ਚਾਹੇ ਉਹ ਸਲਮਾਨ ਖਾਨ ਆ, ਚਾਹੇ ਉਹ ਸ਼ਾਹਰੁਖ ਖਾਨ ਹੈ, ਚਾਹੇ ਕੋਈ ਹੋਰ ਲੋਕ ਆ, ਜਿਹੜੇ ਜਿਹੜੇ ਲੋਕ ਉਹਨਾਂ ਵਰਗਾਂ ਚੋਂ ਨੇ, ਜਾਤ ਧਰਮ ਵਰਨ ਜੋ ਮਰਜ਼ੀ ਕਿੱਤਾ, ਜਿਹੜੇ ਇੰਡੀਆ ਤੋਂ, ਇੰਡੀਅਨ ਸਿਸਟਮ ਤੋਂ ਦੁਖੀ ਨੇ, ਉਹ ਸਾਰੇ ਲੋਕ ਇਸ ਮੌਕੇ ਪੂਰਾ ਜ਼ੋਰ ਲਾ ਕੇ ਦਿਖਾ ਰਹੇ ਨੇ ਕਿ ਅਸੀਂ ਪੰਜਾਬ ਨਾਲ ਹਾਂ, ਅਸੀਂ ਪੰਥ ਨਾਲ ਹਾਂ। ਇਹ ਗੱਲ ਬਹੁਤ ਹੀ ਚੰਗੇ ਤਰੀਕੇ ਨਾਲ ਦੁਨੀਆ ਨੇ ਦੇਖ ਲਈ ਕਿ ਪੰਜਾਬ ਅਤੇ ਭਾਰਤੀ ਸਟੇਟ ਦੋਨਾਂ ਨੇ ਰਲ ਕੇ ਇਹ ਹੜ੍ਹ ਲਿਆਂਦੇ। ਅੱਜ ਵੀ ਇੱਕ ਬੜਾ ਵੱਡਾ ਇਕੱਠ ਜਿਹੜਾ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਹੋਇਆ, ਜਿੱਥੇ ਸਿੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਬੜੇ ਚੰਗੇ ਤਰੀਕੇ ਨਾਲ ਵਿਚਾਰ ਵਟਾਂਦਰਾ ਕੀਤਾ। ਬੜਾ ਭਾਵਪੂਰਤ ਸਿੱਖ ਜਵਾਨੀ ਦਾ ਇਕੱਠ ਸੀ, ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਇਹ ਗੱਲ ਨੌਜਵਾਨਾਂ ਨੇ ਮੰਨੀ ਕਿ ਇਹ ਜਿਹੜੇ ਡੈਮ ਨੇ, ਇਹ ਤਾਂ ਪੰਜਾਬ ਦੇ ਸਿਰ ਤੇ ਇੱਕ ਬੰਬ ਰੱਖਿਆ ਹੋਇਆ, ਜਦੋਂ ਜੀ ਕਰਦਾ ਅਗਲੇ ਚਲਾ ਸਕਦੇ ਆ। ਇਸ ਵਾਰ ਵੀ ਇਹ ਹੜ੍ਹ ਲਿਆਂਦੇ ਗਏ ਨੇ। ਨੌਜਵਾਨ ਪੀੜ੍ਹੀ ਦਾ ਇਸ ਤਰੀਕੇ ਨਾਲ ਸੋਚਣਾ ਤੇ ਐਲਾਨੀਆ ਤੌਰ ਤੇ ਗੱਲ ਕਹਿਣੀ ਬੜੇ ਅਰਥ ਰੱਖਦੀ ਹੈ। ਇਸ ਕਰਕੇ ਕਿ ਇੱਕ ਪਾਸੇ ਤਾਂ ਭਾਰਤੀ ਸਟੇਟ ਨਾਲ ਇੱਕ ਸੁਰ ਹੋ ਚੁੱਕੀ ਸਾਡੀ ਕੌਮ ਦਾ ਹਿੱਸਾ ਹੈ, ਜਿਵੇਂ ਪਿਛਲੇ ਦਿਨੀ ਫੈਡਰੇਸ਼ਨ ਦਾ ਜਿਹੜਾ ਜਨਮ ਦਿਹਾੜਾ ਕਹਿ ਲਈਏ, ਸਥਾਪਨਾ ਦਿਹਾੜਾ ਕਹਿ ਲਈਏ, ਉਹ ਮਨਾਇਆ ਗਿਆ। ਗਰੇਵਾਲ ਸਾਹਿਬ ਦੀ ਕਮਾਂਡ ਹੇਠ ਇੱਕ ਫੈਡਰੇਸ਼ਨ ਹੈ, ਇੱਕ ਮਹਿਤੇ ਚਾਵਲੇ ਵਾਲੀ ਫੈਡਰੇਸ਼ਨ ਹੈ, ਇੱਕ ਪੀਰ ਮੁਹੰਮਦ ਵਾਲੀ ਫੈਡਰੇਸ਼ਨ। ਇਹਨਾਂ ਸਾਰਿਆਂ ਦੀਆਂ ਅਜੀਤ ਅਖਬਾਰ ਤੇ ਵੱਡੀਆਂ ਵੱਡੀਆਂ ਫੋਟੋਆਂ ਵਾਲੀਆਂ ਖਬਰਾਂ ਲੱਗੀਆਂ ਹੋਈਆਂ ਸੀ ਕਿ ਜੀ ਉਹਨਾਂ ਨੇ ਐ ਕਿਹਾ ਤੇ ਉਹ ਕਿਹਾ ਸੀ, ਚੱਕ ਦਿਆਂਗੇ ਫਟ। ਪਰ ਉਸੇ ਅਖਬਾਰ ਤੇ ਉਸੇ ਦਿਨ ਹੀ ਅਕਾਲ ਤਖਤ ਸਾਹਿਬ ਦੇ ਸਨਮੁਖ ਇੱਕ ਇਕੱਠ ਜਿਹੜਾ ਸਿੱਖ ਜਥੇਬੰਦੀਆਂ ਦਾ ਹੋਇਆ ਹੜ੍ਹਾਂ ਦੇ ਮੁਤਲਕ, ਉੱਥੇ ਵੀ ਬਹੁਤ ਚੰਗੇ ਤਰੀਕੇ ਨਾਲ ਨੌਜਵਾਨ ਪਹੁੰਚੇ ਹੋਏ ਸੀ ਤੇ ਸਾਰਿਆਂ ਨੂੰ ਇਹ ਸਾਫ਼ ਦਿਖਦਾ ਸੀ ਅਖਬਾਰ ਪੜ੍ਹ ਕੇ ਕਿ ਅਸਲੀ ਜਿਹੜੀ ਕੌਮ ਦੇ ਲਈ ਕੁਝ ਕਰ ਗੁਜ਼ਰਨ ਦੀ ਹਿੰਮਤ, ਜੁਰਤ, ਮਾਦਾ ਰੱਖਦੀ ਪੀੜ੍ਹੀ ਇਸ ਮੌਕੇ ਸਾਡੀ ਜਵਾਨੀ, ਉਹ ਆ ਜਿਹੜੀ ਅਕਾਲ ਤਖਤ ਸਾਹਿਬ ਦੇ ਸਨਮੁਖ ਇਕੱਠੀ ਹੋਈ। ਜਿਹੜੇ ਪਿਛਲੇ ਦੌਰ ਵਿੱਚ ਜਿਨ੍ਹਾਂ ਨੇ ਫੈਡਰੇਸ਼ਨ ਦੇ ਨਾਂ ਤੇ ਜਾਂ ਹੋਰ ਪਲੇਟਫਾਰਮਾਂ ਤੇ ਸੇਵਾ ਕੀਤੀ, ਉਹ ਹੁਣ ਜਿਸ ਤਰੀਕੇ ਦੇ ਨਾਲ ਸਰਗਰਮ ਨੇ, ਉਹਨਾਂ ਤੋਂ ਕੋਈ ਬਹੁਤੀ ਆਸ ਬਚੀ ਨਹੀਂ। ਚੰਗੀ ਗੱਲ ਆ, ਜਿਵੇਂ ਇੱਕ ਉਹ ਰੇਸ ਲੱਗਦੀ ਆ ਜਿਹਦੇ ਵਿੱਚ ਆਪਾਂ ਗਾਂਹ ਵਾਲਿਆਂ ਨੂੰ ਡੰਡਾ ਦੇ ਦਿੰਦੇ ਆ, ਉਹ ਗਾਂਹ ਵਾਲਾ ਗਾਂਹ ਵਾਲਿਆਂ ਨੂੰ ਫੜਾਉਂਦਾ ਭੱਜੇ ਦਾ, ਉਵੇਂ ਹੀ ਅਗਲੀ ਪੀੜ੍ਹੀ ਆ ਜਿਹੜੀ ਨੌਜਵਾਨ ਲੀਡਰਸ਼ਿਪ ਉਹ ਉੱਭਰ ਰਹੀ ਆ। ਇਹ ਸਪਸ਼ਟ ਵੀ ਹੈ, ਸਾਡੇ ਕੋਲ ਪਿਛਲੀਆਂ ਪੀੜ੍ਹੀਆਂ ਦੇ ਵਿੱਚ ਬਹੁਤ ਜ਼ਿਆਦਾ ਇਹੋ ਜਿਹਾ ਮਾਲ ਪਿਆ, ਜਿਹਨੂੰ ਮਾਤਾ ਦਾ ਮਾਲ ਕਹਿਣਾ ਜ਼ਿਆਦਾ ਚੰਗਾ ਲੱਗਦਾ, ਜਿਨ੍ਹਾਂ ਨੂੰ ਸ਼ਰੇਆਮ ਇੰਡੀਅਨ ਸਟੇਟ ਦੇ ਜ਼ੁਲਮ, ਹਿੰਦੂ ਕੱਟੜਵਾਦ ਦਾ ਭੈੜਾ ਕਰੂਪ ਚਿਹਰਾ ਸਭ ਕੁਝ ਦੇਖ ਕੇ ਅਜੇ ਵੀ ਉਹਨਾਂ ਦੇ ਅੰਦਰੋਂ ਭਾਰਤ ਮਾਤਾ ਲਈ ਪਿਆਰ
ਡੁੱਲ ਡੁੱਲ ਪਏ। ਉਹਨਾਂ ਤੋਂ ਅਜੇ ਵੀ ਇਹ ਨਹੀਂ ਮੰਨਿਆ ਜਾ ਰਿਹਾ ਕਿ ਸਾਡਾ ਖਾਦਾ ਦਾ ਗੁਜ਼ਾਰਾ ਨਹੀਂ। ਇਹ ਇਹ ਜਿਹੜਾ ਵਾਰ-ਵਾਰ ਉਹ ਲੋਕ ਜਦੋਂ ਵੀ ਕਿਤੇ ਮੌਕਾ ਮਿਲਦਾ ਉਹ ਇੰਡੀਆ ਨਾਲ ਖੜਨ ਦੀ, ਇੰਡੀਆ ਦੀ ਬੋਲੀ ਬੋਲਣ ਦੀ ਕੋਸ਼ਿਸ਼ ਕਰਦੇ ਆ, ਉਦੋਂ ਕਈ ਨੌਜਵਾਨ ਵੀਰਾਂ ਨੂੰ ਗੁੱਸਾ ਵੀ ਆਉਂਦਾ, ਚਿੜਦੇ ਵੀ ਆ। ਔਰ ਮੈਂ ਅਕਸਰ ਹੀ ਇਸੇ ਪ੍ਰੋਗਰਾਮ 'ਚ ਵੀ ਇਹ ਗੱਲ ਕਹਿਣਾ ਹੁੰਦਾ ਤੇ ਮੈਂ ਜਨਤਕ ਤੌਰ ਤੇ ਵੀ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਹਾਂ ਕਿ ਇਹ ਜਿਹੜਾ ਭਰੋਸਾ ਕੀਤਾ, ਜਿਹੜਾ ਭਰੋਸਾ ਟੁੱਟਿਆ ਸਿੱਖਾਂ ਦਾ, ਅਜੇ ਵੀ ਸਾਡੇ ਵਿੱਚ ਬਹੁਤ ਸਾਰੇ ਬੰਦਿਆਂ ਦੀਆਂ ਅੱਖਾਂ ਨਹੀਂ ਖੁੱਲੀਆਂ। ਬਹੁਤ ਸਾਰੇ ਲੋਕ ਹੁੰਦੇ ਆ ਜਿਨ੍ਹਾਂ ਦੇ ਅੰਦਰ ਇਹ ਗੜਬੜ ਹੁੰਦੀ ਹੈ। ਜਾਣੀ ਕਿ ਇਉਂ ਮੰਨੋ ਵੀ 1947 ਤੋਂ ਪਹਿਲਾਂ ਸਾਰੇ ਦੇ ਸਾਰੇ ਭਾਰਤੀ ਤਾਂ ਅੰਗਰੇਜ਼ ਦੀ ਆਜ਼ਾਦੀ ਗੁਲਾਮੀ ਦੇ ਖਿਲਾਫ ਲੜ ਨਹੀਂ ਰਹੇ ਹੋਣੇ। ਬਹੁਤ ਇੱਕ ਛੋਟਾ ਜਿਹਾ ਹਿੱਸਾ ਹੋਣਾ ਤੇ ਬਹੁਤ ਵੱਡੀ ਗਿਣਤੀ 'ਚ ਇਹੋ ਜਿਹੇ ਵੀ ਹੋਣਗੇ ਜਿਹੜੇ ਕਹਿੰਦੇ ਹੋਣੇ ਆ ਜੀ ਸਾਡੇ ਲਈ ਤਾਂ ਬਿਪਤਾ ਹੀ ਖੜੀ ਕੀਤੀ ਪਈ ਆ। ਆਹ ਸਰਦਾਰ ਕਰਤਾਰ ਸਿੰਘ ਸਰਾਭੇ ਵਰਗਿਆਂ ਨੇ, ਸਰਦਾਰ ਭਗਤ ਸਿੰਘ ਵਰਗਿਆਂ ਨੇ, ਗਾਂਧੀ ਵਰਗਿਆਂ ਨੇ ਇਹ ਐਵੇਂ ਹੀ ਚੌਥੇ ਕੁ ਦਿਨ ਕੋਈ ਨਾ ਕੋਈ ਟਟਵੈਰ ਖੜਾ ਰੱਖਦੇ। ਸਾਨੂੰ ਤਾਂ ਅੰਗਰੇਜ਼ ਦੀ ਗੁਲਾਮੀ 'ਚ ਕਹਿੰਦੇ ਕੋਈ ਪਰੇਸ਼ਾਨੀ ਨਹੀਂ। ਉਹੋ ਜਿਹੀ ਬਿਰਤੀ ਵਾਲੇ ਅੱਜ ਵੀ ਨੇ ਕਿ ਸਾਡੀ ਕੌਮ 'ਚ ਵੀ, ਜਿਹੜੇ ਕਹਿੰਦੇ ਨੇ ਕਿ ਆ ਜਿਹੜੇ ਕੌਮ ਦੀ ਗੱਲ ਕਰਦੇ ਆ, ਜਿਹੜੇ ਪੰਥ ਦੀ ਗੱਲ ਕਰਦੇ ਆ, ਇਹ ਐਵੇਂ ਸਿਆਪਾ ਖੜਾ ਕਰੀ ਰੱਖਦੇ ਆ। ਸਾਨੂੰ ਤਾਂ ਭਾਰਤ ਦੀ ਗੁਲਾਮੀ 'ਚ ਕੋਈ ਸਮੱਸਿਆ ਨਹੀਂ। ਇਹ ਬਿਰਤੀ ਉਹ ਆ ਜੇਕਰ ਕੱਲ ਨੂੰ ਕੋਈ ਹੋਰ ਹਾਕਮ ਆ ਜਾਵੇ, ਆਉਣ ਵਾਲਿਆਂ ਨਾਲੋਂ ਮਾੜਾ ਵੀ ਹੋਵੇ, ਇਹ ਉਦੋਂ ਵੀ ਕਹਿਣਗੇ ਵੀ ਸਾਨੂੰ ਤਾਂ ਜੀ ਇਹਦੇ ਤੋਂ ਕੋਈ ਸਮੱਸਿਆ ਨਹੀਂ। ਅਸਲ ਵਿੱਚ ਇਹ ਜਿਹੜੀ ਬਿਮਾਰੀ ਹੈ ਇਹ ਕੱਲੀ ਇਹ ਨਹੀਂ ਵੀ ਭਾਰਤੀਆਂ 'ਚ ਜਾਂ ਸਾਡੀ ਸਿੱਖ ਭਾਈਚਾਰੇ 'ਚ, ਇਹ ਬਿਰਤੀ ਜਿਹੜੀ ਆ ਹਰ ਥਾਂ ਤੇ ਹੁੰਦੀ। ਹਰ ਕੌਮ ਦੇ ਵਿੱਚ, ਹਰ ਮੁਲਕ ਦੇ ਵਿੱਚ, ਹਰ ਵਰਗ ਦੇ ਵਿੱਚ ਇੱਕ ਵਰਗ ਹੁੰਦਾ ਜਿਹੜਾ ਹੱਕ ਸੱਚ ਦੀ ਗੱਲ ਕਰਦਾ ਹੁੰਦਾ। ਬਾਕੀ ਭਾਈਚਾਰਾ ਜਿਹੜਾ ਹੈਗਾ ਉਹਨਾਂ ਦੀ ਖਾਮੋਸ਼ ਰਹਿ ਕੇ ਹਮਾਇਤ ਕਰਦਾ ਹੁੰਦਾ। ਤੇ ਜਦੋਂ ਹਮਾਇਤ ਵੱਧਦੀ ਆ ਉਦੋਂ ਚੰਗਾ ਲੱਗਦਾ। ਹੁਣ ਤਾਂ 1947 ਤੋਂ ਬਾਅਦ ਆਪਾਂ ਨੂੰ ਜਿੰਨਾ ਵੀ ਆ ਤੋਤੇ ਵਾਂਗੂ ਪਾਠ ਪੜ੍ਹਾਏ ਜਾਂਦੇ ਆ ਸਕੂਲਾਂ 'ਚ, ਫਿਲਮਾਂ 'ਚ, ਇਹ ਦਰਸਾਇਆ ਜਾਂਦਾ ਨਾ ਕਿ ਪੂਰਾ ਭਾਰਤ ਵਰਸ਼ एकजुट होकर अंग्रेजों के खिलाफ लड़ता रहा। ਇਹੋ ਜਿਹੀ ਗੱਲ ਕੋਈ ਨਹੀਂ ਸੀ, ਇਹੋ ਜਿਹੀ ਗੱਲ ਨਹੀਂ ਸੀ। ਜਿਵੇਂ ਅੱਜ ਆਪਣੀ ਕੌਮ ਦੇ ਵਿੱਚ ਇਹੋ ਜਿਹੇ ਲੋਕ ਨੇ। ਜਦੋਂ ਆਪਾਂ ਪ੍ਰੋਗਰਾਮ ਬਾਅਦ 'ਚ YouTube ਤੇ ਪਾਉਂਦੇ ਆ, ਪਿਛਲੇ ਦਿਨੀ ਆਪਾਂ ਇਹ ਤੇ ਪ੍ਰੋਗਰਾਮ 'ਚ ਚਰਚਾ ਕੀਤੀ ਬਈ ਜਿਹਦਾ ਵਿਸ਼ਾ ਇਹ ਸੀ ਆਪਣਾ ਕਿ ਮੋਦੀ ਜਿੰਨਾ ਜ਼ਿਆਦਾ ਭੈੜਾ ਜ਼ੁਲਮ ਕਰੂਗਾ ਓਨਾ ਹੀ ਜ਼ਿਆਦਾ ਹਰ ਸਿੱਖ ਖਾਲਿਸਤਾਨ ਵੱਲ ਵਧੂ। ਉਹਦੇ YouTube ਦੇ ਉੱਤੇ ਜਦੋਂ ਪ੍ਰੋਗਰਾਮ ਪਾਇਆ ਗਿਆ, ਲੋਕਾਂ ਨੇ ਚੰਗੇ ਆਪਣੇ ਵਿਚਾਰ ਦਿੱਤੇ। ਇੱਕ ਉਹਦੇ 'ਚ ਰਵਿੰਦਰਜੀਤ ਸਿੰਘ ਕੈਂਥ, ਉਹਨੇ ਵੀ ਫੋਟੋ ਲਾ ਕੇ, ਬੜੀ ਸੋਹਣੀ ਫੋਟੋ ਆ, ਕਾਲੀ ਦਸਤਾਰ ਆ, ਟਾਈ ਵੀ ਲਾਈ ਆ, ਕੋਟ ਵੀ ਬੜਾ ਸ਼ਾਨਦਾਰ ਆ, ਐਨ ਸਜਦੇ ਫੱਬਦੇ ਸਰਦਾਰ ਜੀ। ਮਤਲਬ ਜਿਵੇਂ ਕਹਿੰਦੇ ਹੁੰਦੇ ਆ ਵੀ ਬਹੁਤ ਹੀ ਸ਼ਾਨਦਾਰ ਸ਼ਖਸੀਅਤ ਤੇ ਵਿਚਾਰ ਵੀ ਉਹਨਾਂ ਦੇ ਮਤਲਬ ਹੈ ਜਿਵੇਂ ਕਹਿ ਦਈਏ ਵੀ ਨਜ਼ਾਰਾ ਹੀ ਆਇਆ। ਕਹਿੰਦੇ ਯੂ ਗੁਈਜ਼ ਆਰ ਨਾਟ ਹੈਪੀ ਵਿਦ ਐਨੀ ਪਾਰਟ, ਸਿੱਖਸ ਡੂ ਨਾਟ ਲਾਈਕ ਯੂਰ ਆਈਡੀਓਲੋਜੀ ਐਟ ਆਲ, your language is not even appropriate, you guys use gurdwaras for your own reasons। ਹੁਣ ਮੇਰੀ ਤਾਂ ਇੰਨੀ ਅੰਗਰੇਜ਼ੀ ਹੈ ਨਹੀਂ ਕਿ ਜਿੰਨੀ ਮੈਂ ਇਕੱਠੀ ਕਰਕੇ ਬੋਲ ਕੇ ਹੁਣ। ਪਹਿਲੀ ਗੱਲ ਤਾਂ ਹੈਗਾ ਜੀ, ਜੇ ਇੰਨੀ ਅੰਗਰੇਜ਼ੀ ਆਉਂਦੀ ਆ ਤੇ ਅਸੀਂ ਤਾਂ ਹੋ ਗਏ ਮਾੜੇ, ਸਾਡੀ ਲੈਂਗੁਏਜ ਬੜੀ ਐਪਰੋਪਰੀਏਟ ਨਹੀਂ ਹੈਗੀ। ਤੇ ਤੁਹਾਨੂੰ ਤਾਂ ਸੱਚੇ ਪਾਤਸ਼ਾਹ ਨੇ ਫਿਰ ਬਖਸ਼ਿਸ਼ ਕੀਤੀ ਹੈ, ਤੁਹਾਡੀ ਲੈਂਗੁਏਜ ਐਪਰੋਪਰੀਏਟ ਹੋਣੀ ਆ। ਸਾਨੂੰ ਛੱਡੋ ਜਿਹੜਾ ਅਸੀਂ ਕਮਲ ਕੁੱਟਦੇ ਆ, ਸਾਨੂੰ ਕੁੱਟੀ ਜਾਣ ਦਿਓ ਤੇ ਤੁਸੀਂ ਕਿਰਪਾ ਕਰੋ। ਐਡਾ ਤੁਹਾਡਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੁੰਦਰ ਸਰੂਪ ਆ, ਪੰਥ ਦੀ ਗੱਲ ਕਰੋ, ਕੌਮ ਦੀ ਗੱਲ ਕਰੋ। ਤੇ ਜਿਹੜੇ ਲੋਕ ਤੁਹਾਡੇ ਵਰਗੇ ਸਰਕਲ 'ਚ ਨੇ ਉਹਨਾਂ ਨੂੰ ਸਮਝਾਓ। ਕੀ ਸਮਝਾਓਗੇ? ਪਰ ਤੁਹਾਡੀ ਤਾਂ ਗੱਲ ਹੀ ਸਾਫ਼ ਦਿਖਦੀ ਆ। ਜਿਹੜਾ ਤੁਸੀਂ ਆਹ ਕਿਹਾ ਸਿੱਖਸ ਡੂ ਨਾਟ ਲਾਈਕ ਯੂਰ ਆਈਡੀਓਲੋਜੀ ਐਟ ਆਲ, ਕਿਹੜੀ ਆਈਡੀਓਲੋਜੀ ਹੈ ਸਾਡੀ? ਤੇ ਜਿਹੜੇ ਸਿੱਖ ਨੂੰ ਸਿੱਖ ਆਈਡੀਓਲੋਜੀ, ਖਾਲਸਾਈ ਵਿਚਾਰਧਾਰਾ ਨਹੀਂ ਪਸੰਦ, ਉਹ ਸਿੱਖ ਹੈਗਾ? ਸਿੱਖ ਕਹਾਉਣ ਦਾ ਹੱਕਦਾਰ ਹੈਗਾ? ਗੁਰੂ ਪਾਤਸ਼ਾਹ ਦਾ ਹੁਕਮ ਹੈ
ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕੁਛ ਖਾਏ। ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ ਬਈ ਫਰੀਦਾ, ਪਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਜੀਓ ਸਰੀਰੋ ਲੈ। ਗੁਰੂ ਸਾਹਿਬ ਕਹਿੰਦੇ ਆ ਅਣਖ ਗੈਰਤ ਨਾਲ ਰਹਿਣਾ। ਗੁਰੂ ਸਾਹਿਬ ਕਹਿੰਦੇ ਆ ਬਈ ਬੇਪੱਤ ਹੋ ਕੇ ਨਹੀਂ ਜਾਣਾ। ਗੁਰੂ ਸਾਹਿਬ ਚਾਹੁੰਦੇ ਆ, ਗੁਰੂ ਸਾਹਿਬ ਜਿਵੇਂ ਦਾ ਸਾਨੂੰ ਪਾਠ ਪੜਾਉਂਦੇ ਆ, ਜੇ ਉਹਦੇ ਉੱਤੇ ਪਹਿਰਾ ਦਿੰਨੇ ਆ, ਜੇ ਉਸ ਵਿਚਾਰਧਾਰਾ ਤੇ ਖੜਦੇ ਆ, ਤੇ ਜੇਕਰ ਕੋਈ ਉਹਨੂੰ ਪਸੰਦ ਨਹੀਂ ਕਰਦਾ, ਉਹਨੂੰ ਸਿੱਖ ਕਹਾਉਣ ਦਾ ਹੱਕ ਹੈਗਾ। ਸਿੱਖ ਫਲਸਫੇ ਉੱਤੇ, ਸਿੱਖ ਇਤਿਹਾਸ ਉੱਤੇ ਪਹਿਰਾ ਦੇਣ ਵਾਲਾ ਸਿੱਖ ਗੁਰੂ ਨੂੰ ਪਸੰਦ ਆਏਗਾ ਕਿ ਉਹ ਆਏਗਾ ਜਿਹੜਾ ਸਿੱਖ ਫਲਸਫੇ ਦੇ ਉਲਟ ਚੱਲਦਾ। ਪਰ ਰਵਿੰਦਰਜੀਤ ਜੀ, ਤੁਸੀਂ ਕਹਿੰਦੇ ਹੋ ਜੀ ਸਿੱਖਸ ਡੂ ਨਾਟ ਲਾਈਕ, ਤੇ ਸਾਡੀ ਗਰੰਟੀ ਇਹ ਆ, ਜਿਹੜਾ ਤੁਸੀਂ ਕਹਿੰਦੇ ਹੋ ਡੂ ਨਾਟ ਲਾਈਕ, ਜੇ ਕਿਤੇ ਰੈਫਰੈਂਡਮ ਹੋ ਜਾਵੇ, ਸਾਡੀ ਤਾਂ ਸਿੱਖਾਂ ਦੀ ਤਾਂ ਗੱਲ, ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਵੀ ਇਹ ਤਾਂ ਜੀ ਮੂੰਹ ਸਿਰ ਮੁੰਨੀ ਫਿਰਦੇ ਆ, ਇਹ ਤਾਂ ਜੀ ਚਿੱਟਾ ਖਾਂਦੇ ਆ ਤਾਂ ਕਾਲਾ ਖਾਂਦੇ ਆ, ਸਾਰੀ ਦੁਨੀਆ ਸਿਫਤਾਂ ਕਰਦੀ ਆ ਪਿਛਲੇ 15 ਦਿਨ ਤੋਂ ਵੀ ਕਮਾਲ ਆ। ਉਹ ਜਵਾਨੀ ਜਿਹਨੂੰ ਸਾਰੇ ਕਹਿੰਦੇ ਸੀ ਉੜਤਾ ਪੰਜਾਬ, ਇਹਨੇ ਤਾਂ ਨਜ਼ਾਰੇ ਲੈਂਦੇ ਪਏ ਨੇ। ਜਿਸ ਸਿੱਖ ਕੌਮ ਬਾਰੇ ਰਵਿੰਦਰਜੀਤ ਸਿੰਘ ਜੀ, ਤੁਹਾਡੇ ਵਰਗਿਆਂ ਦੀ ਤਾਂ ਗੱਲ ਬੜੀ ਦੂਰ ਹੈ, ਕਾਮਰੇਡ ਲਾਣਾ ਸਾਨੂੰ ਸਦਾ ਹੀ ਪੰਜਾਬ ਨੂੰ ਭੰਡਣ ਦਾ, ਨਿੰਦਣ ਦਾ ਕੋਈ ਮੌਕਾ ਨਹੀਂ ਗਜਾਉਂਦਾ, ਹਰ ਵੇਲੇ ਲੱਗਦਾ। ਆ ਪਿਛਲੇ 10 ਦਿਨ ਤੋਂ ਜੋ ਸਾਡੀ ਕੌਮ ਦੇ ਬਾਰੇ ਪ੍ਰੋਗਰਾਮਾਂ 'ਚ ਬੋਲਣਾ ਪਿਆ, ਜਿੰਨੇ YouTube ਚੈਨਲਾਂ ਤੇ ਕਾਮਰੇਡ ਫਲਸਫੇ ਦੇ ਝੰਡਾ ਬਰਦਾਰ ਬੋਲਦੇ ਆ, ਸਭ ਨੇ ਮੰਨਿਆ ਕਿ ਬਈ ਨੌਜਵਾਨ ਸਿੱਖਾਂ ਨੇ ਕਮਾਲ ਕਰ। ਤੇ ਜਿਹੜੇ ਸਿੱਖਾਂ ਦੇ ਬਾਰੇ ਤੁਹਾਡੇ ਵਰਗਿਆਂ ਨੂੰ ਜਾਂ ਹੋਰ ਬੜਿਆਂ ਨੂੰ ਵਹਿਮ ਸੀ ਬਈ ਇੱਥੇ ਕੀ ਹੈ, 1984 ਮੌਕੇ ਵੀ ਇਹ ਵਹਿਮ ਸੀਗਾ ਵੀ ਸ਼ਰਾਬਾਂ ਪੀਂਦੇ ਆ, ਟੈਲੀਵਿਜ਼ਨ ਇਹਨਾਂ ਦੇ ਘਰਾਂ 'ਚ ਵਾੜਤੇ, ਇਹਨਾਂ ਨੂੰ ਤਾਂ ਹੁਣ ਅਯਾਸ਼ੀ ਤੇ ਬਦਮਾਸ਼ੀ ਦੇ ਰਾਹ ਤੋਰਤਾ। ਪਰ ਸ਼ੇਰ ਦਾ ਪੁੱਤ ਸ਼ੇਰ ਹੀ ਨਿਕਲਦਾ ਹੁੰਦਾ। 1984 ਮੌਕੇ ਜਦੋਂ ਇੰਦਰਾ ਤੇ ਵੈਦਿਆ ਵਰਗਿਆਂ ਦੇ ਸੋਧੇ ਲੱਗਣ ਲੱਗੇ, ਅੱਜ ਵੀ ਇਹ ਗੱਲ, ਅੱਜ ਪਿੱਛੇ ਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 3 ਪ੍ਰੋਫੈਸਰਾਂ ਨੇ ਸਾਰੀ ਖਾੜਕੂ ਲਹਿਰ ਦੇ ਬਾਰੇ ਇੱਕ ਅਧਿਐਨ, ਇੱਕ ਰਿਸਰਚ, ਇੱਕ ਖੋਜ ਕੀਤੀ, ਜਿਹਦੇ ਵਿੱਚ ਉਹਨਾਂ ਦੀ ਜਿਹੜੀ ਮੁਕੰਮਲ ਰਿਪੋਰਟ ਆ, ਹਾਲਾਂਕਿ ਉਹ ਸਰਕਾਰੀ ਪੱਧਰ ਦੇ ਉੱਤੇ ਕੀਤਾ ਗਿਆ ਕੰਮ ਆ, ਕਿਉਂਕਿ ਯੂਨੀਵਰਸਿਟੀਆਂ ਭਾਰਤ ਸਰਕਾਰ ਦੇ ਅਧੀਨ ਨੇ, ਉਹ ਜਿਹੜੀ ਕਿਤਾਬ ਬਾਅਦ ਚ ਉਹਨਾਂ ਨੇ ਟੈਰਰ ਇਨ ਪੰਜਾਬ, ਇੱਕ ਤਾਂ ਰਾਮ ਨਾਰਾਇਣ ਕੁਮਾਰ ਦੀ ਕਿਤਾਬ ਆ ਨਾ, ਜਿਹਦੇ ਚ ਭਾਈ ਜਸਵੰਤ ਸਿੰਘ ਖਾਲੜਾ ਦੇ ਕਤਲ ਦੀ ਸਾਰੀ ਦਾਸਤਾਨ ਬਿਆਨ ਕੀਤੀ ਹੈ, ਟੈਰਰ ਇਨ ਪੰਜਾਬ, ਰਾਮ ਨਾਰਾਇਣ ਕੁਮਾਰ ਵਾਲੀ ਕਿਤਾਬ ਆ ਜਿਹੜੀ। ਇਹ ਕਿਤਾਬ ਟੈਰੋਰਿਜ਼ਮ ਇਨ ਪੰਜਾਬ, ਇਹ ਕਿਤਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 3 ਪ੍ਰੋਫੈਸਰ ਸੀ, ਜਿਹਦੇ ਚ ਹਰੀਸ਼ ਕੇ ਪੁਰੀ ਮੁੱਖ ਸੀ। ਆ ਮੈਂ ਰੱਖੀ ਹੈ। ਇਸ ਕਿਤਾਬ ਵਿੱਚ ਵੀ ਇਹ ਤੱਥ ਲਿਖਿਆ ਹੋਇਆ ਕਿ ਬਹੁਤੇ ਜਿਹੜੇ ਇਸ ਸੰਘਰਸ਼ ਦਾ ਹਿੱਸਾ ਬਣੇ ਨੌਜਵਾਨ, ਉਹਨਾਂ ਦੇ ਮੁੱਢਲੇ ਜੀਵਨ ਦੇ ਵਿੱਚ ਬੜੀਆਂ ਘਾਟਾਂ ਕਮਜ਼ੋਰੀਆਂ ਸੀ। ਔਰ ਇਹ ਗੱਲ ਅਸੀਂ ਖੁਦ ਮੰਨਦੇ ਹਾਂ ਕਿ 1984 ਨੇ ਸਾਡੀ ਕੌਮ ਨੂੰ ਇੱਕ ਝੰਜੋੜਾ ਮਾਰ ਕੇ ਜਗਾਇਆ, ਤੇ ਪੂਰੀ ਦੀ ਪੂਰੀ ਕੌਮ ਦੇ ਵਿੱਚੋਂ ਉਹ ਨੌਜਵਾਨ ਇਉਂ ਨਿਕਲੇ ਜਿਵੇਂ ਉਹਨਾਂ ਨੂੰ ਇਹ ਚੇਤਾ ਆ ਗਿਆ ਹੋਵੇ ਕਿ ਅਸੀਂ ਤਾਂ ਸਿੱਖ ਵਾਂ, ਅਸੀਂ ਸਿੱਖਾਂ ਦੇ ਘਰੇ ਜੰਮੇ ਆ, ਤੇ ਸਾਡਾ ਫਰਜ਼ ਬਣਦਾ ਕੌਮ ਲਈ ਲੜਨ ਦਾ ਤੇ ਮਰਨ ਦਾ। ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ ਜਦੋਂ ਮਨਾਏ ਜਾਂਦੇ ਆ, ਉਸ ਮੌਕੇ ਬਹੁਤ ਹੀ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਸਿੱਖ ਨੌਜਵਾਨਾਂ ਨੂੰ ਪ੍ਰੇਰਨਾ ਮਿਲਦੀ ਹੈ ਕਿ ਇਹ ਗੱਲ ਨਾਲ ਕੋਈ ਮਤਲਬ ਨਹੀਂ ਕਿ ਤੁਹਾਡੇ ਪਹਿਲੋਂ ਪੂਰਵਲੇ ਕਰਮ ਕੀ ਨੇ, ਤੁਹਾਡੇ 'ਚ ਕੀ ਗੜਬੜਾ ਘਾਟਾਂ ਨੇ, ਜਦੋਂ ਸਤਿਗੁਰੂ ਚਾਹਣ ਉਦੋਂ ਤੁਹਾਡੇ ਤੋਂ ਸੇਵਾ ਲੈ ਸਕਦੇ ਆ। ਸੋ ਜਿਹੜਾ ਤੁਸੀਂ ਸਮਝਦੇ ਹੋ ਨਾ ਜੀ ਰਵਿੰਦਰ ਸਿੰਘ ਕੈਂਥ ਜੀ ਸਿੱਖਸ ਡੂ ਨਾਟ ਲਾਈਕ, ਉਹ ਸਿੱਖਸ ਨਹੀਂ ਹੈਗੇ ਜਿਨ੍ਹਾਂ ਨੂੰ ਤੁਸੀਂ ਸਮਝੀ ਫਿਰਦੇ। ਉਹ ਤਾਂ ਭਾਰਤ ਮਾਤਾ ਕੀ ਜੈ ਵਾਲੇ ਵਿਚਾਰੇ, ਉਹਨਾਂ ਨੂੰ ਤਾਂ ਇਹ ਪਤਾ ਹੀ ਨਹੀਂ ਕਿ ਇਤਿਹਾਸ ਵਿੱਚ, ਜਿਵੇਂ ਤੁਸੀਂ ਆ ਨਾ, ਤੁਹਾਡਾ ਵੀ ਲੱਗਦਾ ਹੈਗਾ, ਤੁਸੀਂ 2 ਗੱਲਾਂ ਕਹੀਆਂ ਨੇ। ਇੱਕ ਤਾਂ ਯੂ ਗੁਇਜ਼ ਆਰ ਨਾਟ ਹੈਪੀ ਵਿਦ ਐਨੀ ਪਾਰਟੀ, ਜਾਣੀ ਕਿ ਭਾਰਤ ਦੀ ਕਿਸੇ ਨਾ ਕਿਸੇ ਪਾਰਟੀ ਨਾਲ ਸਾਨੂੰ ਪਹਿਲਾਂ ਪਿਆਰ ਪਾਉਣਾ ਪਊਗਾ, ਉਹਦੀ ਜੁੱਤੀ ਚੱਟਣੀ ਪਊਗੀ,
ਤੇ ਫਿਰ ਅਸੀਂ ਤੁਹਾਡੀ ਨਜ਼ਰ 'ਚ ਪ੍ਰਵਾਨ ਹੋਵਾਂਗੇ, ਪਰ ਗੁਰੂ ਦੀ ਨਜ਼ਰ 'ਚ ਤਾਂ ਅਸੀਂ ਗਰਕ ਜਾਾਂਗੇ। ਉਹ ਭਾਰਤੀ ਨਿਜ਼ਾਮ, ਉਹ ਸਿਸਟਮ, ਜਿਹਦੀਆਂ ਸਿਆਸੀ ਪਾਰਟੀਆਂ 'ਚੋਂ ਕੋਈ ਨਹੀਂ ਬਚਿਆ ਜਿਹਨੇ ਸਾਡੀ ਕੌਮ ਨਾਲ ਧਰੋ ਨਾ ਕਮਾਇਆ ਹੋਵੇ। ਹਰ ਸਿਆਸੀ ਪਾਰਟੀ ਉਸ ਸਿਸਟਮ ਨਾਲ ਖੜੀ ਹੈ, ਜਿਹੜਾ ਸਿਸਟਮ ਅਹਿਦ ਕਰੀ ਫਿਰਦਾ ਵੀ ਟਾਈਮ ਵੱਧ ਘੱਟ ਲੱਗ ਸਕਦਾ, ਪਰ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਗਰਦਾਨਣਾ। ਹੁਣ ਤੁਸੀਂ ਕਹਿੰਦੇ ਹੋ ਵੀ ਉਸ ਮੁਲਕ ਦੀਆਂ ਪਾਰਟੀਆਂ ਚੋਂ ਕੋਈ ਪਾਰਟੀ ਚੁਣੋ ਜੀ, ਉਹਦੇ ਮੈਂਬਰ ਬਣੋ ਜੀ, ਉਹਦੇ ਹਮਾਇਤੀ ਬਣੋ ਜੀ, ਤੁਸੀਂ ਕਿਸੇ ਤੋਂ ਖੁਸ਼ ਹੀ ਨਹੀਂ। ਮਤਲਬ ਉਹ ਮਨੁੱਖ ਜਿਹਨੂੰ ਭਾਰਤੀ ਨਿਜ਼ਾਮ ਤੋਂ, ਉਹਦੀਆਂ ਸਿਆਸੀ ਪਾਰਟੀਆਂ ਦੀ ਹਕੀਕਤ ਤੋਂ ਨਫ਼ਰਤ ਹੈ, ਉਹਨੂੰ ਪਤਾ ਲੱਗਿਆ ਹੋਇਆ, ਉਹ ਤੁਹਾਡੀ ਨਜ਼ਰ 'ਚ ਤਾਂ ਬੰਦਾ ਹੀ ਨਹੀਂ। ਤੁਹਾਡੀ ਨਜ਼ਰ 'ਚ ਤਾਂ ਬੰਦੇ ਉਹ ਨੇ ਜਿਨ੍ਹਾਂ ਨੂੰ ਇੰਡੀਆ ਜਿੰਨਾ ਮਰਜ਼ੀ ਜਲੀਲ ਕਰੇ, ਪਰ ਉਹ ਫੇਰ ਵੀ ਕਹਿਣ ਭਾਰਤ ਮਾਤਾ ਕੀ ਜੈ, ਅਸੀਂ ਤਾਂ ਜੀ ਫਲਾਨੀ ਪਾਰਟੀ ਨਾਲ। ਭਾਈ ਸਾਹਿਬ, ਉਹ ਸਿੱਖ ਨਹੀਂ ਹੁੰਦੇ ਜਿਹੜੇ ਇਉਂ ਕਰਦੇ ਹੁੰਦੇ, ਉਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ ਆ, ਪਰ ਸਿੱਖ ਉਹ ਹੁੰਦਾ ਜਿਹੜਾ ਪਾਰਟੀਆਂ ਪੂਟੀਆਂ, ਮੁਲਕਾਂ ਮਲਕਾਂ, ਜੱਥੇ ਜੁੱਥੇਬੰਦੀਆਂ ਦੀ ਕੋਈ ਪਰਵਾਹ ਨਹੀਂ ਕਰਦਾ, ਉਹ ਸੱਚ ਤੇ ਪਹਿਰਾ ਦਿੰਦਾ। ਜਿੱਥੇ ਵੀ ਹੱਕ ਸੱਚ ਦੀ ਗੱਲ ਆ ਉਧਰ ਖੜਨਾ ਉਹਨੇ। ਦੂਜਾ ਤੁਸੀਂ ਕਿਹਾ ਵੀ ਆਈਡੀਓਲੋਜੀ, ਉਹ ਤੁਹਾਡੇ ਨਾਲ ਪਹਿਲਾਂ ਗੱਲ ਕਰ ਲਈ। ਲੈਂਗੁਏਜ ਤਾਂ ਸਾਡੀ ਜੀ ਇਹੋ ਜਿਹੀ ਰਹਿਣੀ ਆ, ਤੁਹਾਡੀ ਲੈਂਗੁਏਜ ਵਧੀਆ ਹੋਣੀ ਆ, ਪਰ ਤੁਹਾਨੂੰ ਕਹੀਏ ਕੀ, ਨਾ ਤਾਂ ਤੁਹਾਡੀ ਗੱਲ ਦਾ ਕੋਈ ਮੂੰਹ ਸਿਰ ਬਣਿਆ ਨਾ ਬਣਨਾ। ਪਰ ਇੱਕ ਮੋਟੀ ਜੀ ਗੱਲ ਸਮਝ ਜਿਹੜੀ ਬਣਦੀ ਆ ਉਹ ਇਹ ਆ ਕਿ ਪੰਥ ਅਤੇ ਪੰਜਾਬ ਨਾਲ ਦੁਸ਼ਮਣੀ ਕਮਾਉਣ ਲਈ ਜ਼ਰੂਰੀ ਨਹੀਂ ਹੈਗਾ ਵੀ ਵੈਦਿਆ ਬਣੋ ਜਾਂ ਇੰਦਰਾ ਬਣੋ। ਉਹ ਤੁਹਾਡੇ ਵਾਲਾ ਰੂਪ ਵੀ ਬੜਾ ਵਧੀਆ, ਤੁਹਾਡੇ ਵਾਲੀ ਲਾਈਨ ਵੀ ਬੜੀ ਵਧੀਆ। ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀ ਜਿਹੜੀ ਸਟ੍ਰੈਟਜੀ ਆ, ਜਿਹੜਾ ਸਿਸਟਮ ਹੈ, ਜਿਹੜਾ ਮੁਲਕ ਆ, ਜਿਹੜੀਆਂ ਪਾਰਟੀਆਂ ਨੇ, ਉਹਨਾਂ ਨਾਲ ਖੜੇ ਰਹੋ ਤੇ ਕਹੀ ਚੱਲੋ ਕਿ ਜੀ ਅਸੀਂ ਵੀ ਤਾਂ ਸਿੱਖ ਹਾਂ ਨਾ। ਉਹ ਕਿਹੜਾ, ਉਹ ਕਾਹਦਾ ਸਿੱਖ ਆ ਜਿਹੜਾ ਸਿੱਖੀ ਦੀ ਦੁਸ਼ਮਣ ਧਿਰ ਦਾ ਹਮੈਤੀ ਹੈ? ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣ ਕੇ ਕਹਾਉਣਾ ਸਿੱਖ, ਉਹ ਕਾਹਦਾ ਸਿੱਖ ਆ ਜੀ? ਇਹੋ ਜਿਹਾ ਸਿੱਖ ਜੇ ਡੂ ਨਾਟ ਲਾਈਕ ਹੈ ਨਾ, ਸਾਨੂੰ ਤਾਂ ਬੜੀ ਖੁਸ਼ੀ ਹੈ ਜੀ, ਇਹੋ ਜਿਹੇ ਸਿੱਖ ਤੋਂ ਤਾਂ ਬਚੋ। ਪਹਿਲੀ ਗੱਲ ਤਾਂ ਇਹ ਹੈ। ਦੂਸਰਾ ਇਹ ਹੈ ਜੀ ਕਿ ਇੱਥੇ ਬੜੇ ਨੇ ਤੁਹਾਡੇ ਵਰਗੇ ਪੰਜਾਬ 'ਚ, ਉਹਨਾਂ ਨੂੰ, ਜਿਹੜੇ ਤੁਹਾਡੇ ਵਰਗੇ ਨੇ ਇੱਥੇ ਪੰਜਾਬ 'ਚ, ਮੈਂ ਪੰਜਾਬ 'ਚ ਰਹਿਣਾ, ਵੈਸੇ ਜਿਹੜਾ ਤੁਸੀਂ ਆ ਲਿਖਿਆ ਨਾ, ਮੈਨੂੰ ਲੱਗਦਾ ਵੀ ਤੁਹਾਨੂੰ ਵਹਿਮ ਆ। ਜੂ ਗੁਈਜ਼, ਮੈਨੂੰ ਤਾਂ ਗੁਈਜ਼ ਗਾਈਜ਼ ਜਾਂ ਬੋਲਣ ਨੇ ਆਉਂਦੇ, ਕਿਉਂਕਿ ਅਸੀਂ ਤਾਂ ਜੂ ਗੁਈਜ਼ ਜੂਸ ਗੁਰਦੁਆਰਾ ਫਾਰ ਯੂਅਰ ਓਨ ਰੀਜ਼ਨ, ਅਸੀਂ ਜੀ ਗੁਰਦੁਆਰੇ 'ਚ ਨਹੀਂ, ਅਸੀਂ ਤਾਂ ਆਪਦੇ ਘਰੇ, ਮੈਂ ਇੱਥੇ ਅੰਮ੍ਰਿਤਸਰ ਰਹਿਣਾ ਜੀ, ਜਦੋਂ ਜੀ ਕਰਦਾ ਤੁਹਾਡੀ ਭਾਰਤ ਮਾਤਾ ਪੁਲਿਸ ਚੱਕ ਕੇ ਕੇਸ ਕੂਸ ਪਾ ਲੈਂਦੀ ਆ, ਪਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿੱਥੇ ਖੜੇ ਆ ਖੜੇ ਰਵਾਂਗੇ। ਕਿਉਂ ਖੜੇ ਰਵਾਂਗੇ? ਕਿਉਂਕਿ ਜਦੋਂ ਮਰਾਂਗੇ, ਕਿਉਂਕਿ ਮਰਨਾ ਤਾਂ ਹਰੇਕ ਨੇ ਹੈਗਾ, ਤੁਸੀਂ ਵੀ ਮਰਨਾ, ਅਸੀਂ ਵੀ ਮਰਨਾ, ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਪੁਸ਼ਤਾਂ, ਇਤਿਹਾਸ ਵਿੱਚ ਸਾਡਾ ਜ਼ਿਕਰ ਆਊਗਾ ਵੀ ਜਿਨ੍ਹਾਂ ਵੇਲਿਆਂ 'ਚ ਕੌਮ ਨੂੰ ਲੋੜ ਸੀ, ਇਹ ਕੌਮ ਨਾਲ ਖੜੇ ਸੀ, ਕੌਮ ਨਾਲ ਖੜੇ ਸੀ। ਤੁਸੀਂ ਜਿਹੜੀਆਂ ਗੱਲਾਂ ਰਵਿੰਦਰਜੀਤ ਸਿੰਘ ਕੈਂਥ ਵੀਰ ਜੀ ਕਰ ਰਹੇ ਹੋ, ਇਹ ਹੋਰ ਜ਼ਿਆਦਾ ਖੁੱਲ੍ਹ ਕੇ ਕਰਿਆ ਕਰੋ। ਤੁਸੀਂ ਵੀ ਇੱਕ ਸੋਸ਼ਲ ਮੀਡੀਆ ਤੇ ਅਕਾਊਂਟ ਬਣਾਓ, ਵੀਡੀਓ ਨਿੱਤ ਪਾਇਆ ਕਰੋ, ਠੋਕ ਵਜਾ ਕੇ ਕਹੋ ਕਿ ਭਾਰਤ ਮਾਤਾ ਕੇ ਬਹੁਤ ਮਹਾਨ ਆ, ਇਹਦੀਆਂ ਸਿਆਸੀ ਪਾਰਟੀਆਂ ਬਹੁਤ ਵਧੀਆ ਨੇ, ਇਹ ਸਿੱਖੀ ਦੀਆਂ ਚਾਹੇ ਜੜ੍ਹਾਂ ਵੱਢ ਰਹੀਆਂ ਨੇ, ਪਰ ਆਪਾਂ ਨੂੰ ਹਮੇਸ਼ਾ ਮਤਲਬ ਕੋਈ ਐ ਨਹੀਂ, ਪਰਵਾਹ ਨਹੀਂ ਕਰਨੀ ਚਾਹੀਦੀ, ਬਸ ਇਹ ਇਦਾਂ ਹੀ ਚੱਲਦਾ ਹੁੰਦਾ। ਇਹ ਸਾਰਾ ਕੁਝ ਕਹੋ ਜਿਹੜਾ ਤੁਸੀਂ ਇੱਥੇ ਦੋ ਲਾਈਨਾਂ 'ਚ ਕਿਹਾ, ਇਹਨੂੰ ਹੋਰ ਜ਼ਿਆਦਾ ਐਲੈਬੋਰੇਟ ਜਿਹਨੂੰ ਕਹਿੰਦੇ ਹੁੰਦੇ ਆ ਕਰੋ। ਇਹ ਇਸ ਲਈ ਕਿ ਜਦੋਂ ਤੁਹਾਡੇ ਪੁੱਤ ਪੜੋਤੇ ਆਉਣ ਵਾਲੀਆਂ ਸਦੀਆਂ 'ਚ, ਵੈਸੇ ਤਾਂ ਤੁਹਾਡੇ ਹੁਣੇ ਕੋਈ ਰਿਸ਼ਤੇਦਾਰੀ 'ਚੋਂ ਕੋਈ ਤਾਂ ਏਡੀ ਵੱਡੀ ਤੁਹਾਡੀ ਰਿਸ਼ਤੇਦਾਰੀ 'ਚੋਂ, ਤੁਹਾਡੀ ਵਾਕਫੀਅਤ 'ਚੋਂ ਹੋਊਗਾ ਹੀ ਨਾ, ਜਿਹੜਾ ਸਿੱਖ ਹੋਊਗਾ, ਸਾਰੇ ਤੁਹਾਡੇ ਵਰਗੇ ਥੋੜੇ ਹੋਣੇ, ਤੇ ਉਹ ਫਿਰ ਤੁਹਾਨੂੰ ਸ਼ਾਇਦ ਸਮਝਾਵੇ ਕਿ ਵੀਰ ਮੇਰਿਆ, ਅੰਕਲ ਜੀ, ਕਿਉਂ ਆਪਣੇ ਟੱਬਰ ਤੇ ਲੀਕ ਲਾਉਣ ਲੱਗਿਆ ਹੋਏ, ਇਹ ਕਿਹੜੇ ਰਾਹ ਤੁਰਿਆ ਹੋਏ? ਜੇ ਨਹੀਂ ਗੱਲ ਦੀ ਸਮਝ ਤਾਂ ਅਸੀਂ ਤੈਨੂੰ ਸਮਝਾਉਂਦੇ ਆ, ਫਿਰ ਸ਼ਾਇਦ ਤੈਨੂੰ ਸਮਝਾਵੇ। ਪਰ ਇੱਕ ਗੱਲ ਸਾਫ਼ ਆ, ਜਿੱਥੇ ਤੁਸੀਂ ਖੜੇ ਹੋ ਨਾ ਜੀ ਰਵਿੰਦਰਜੀਤ ਸਿੰਘ ਜੀ ਕੈਂਥ, ਮੇਰੇ ਕੋਲੇ ਆ ਤੁਹਾਡੇ ਵਾਲਾ ਟਾਈ ਕੋਟ ਜਿਹਾ ਵਾਲਾ ਸਿਸਟਮ ਤਾਂ ਹੈ ਨਹੀਂਗਾ। ਪਰ ਇੱਕ ਗੱਲ ਸਾਫ਼ ਆ ਕਿ ਸਾਨੂੰ ਜੋ ਅਸੀਂ ਕਰ ਰਹੇ ਹਾਂ ਉਹ ਤੇ ਇੰਨਾ ਫਖਰ ਆ, ਇੰਨਾ ਮਾਣ ਹੈ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ, ਆਉਣ ਵਾਲੇ ਇਤਿਹਾਸ ਵਿੱਚ ਸਾਡਾ ਜ਼ਿਕਰ ਜਿਹੜਾ ਹੈਗਾ ਉਹ ਚੰਗੇ ਅਰਥਾਂ 'ਚ ਕਿ ਜਿੰਨੇ ਜੋਗੇ ਅਸੀਂ ਖੜੇ ਰਹੇ।
ਘੱਟੋ ਘੱਟ ਅਸੀਂ ਤੁਹਾਡੇ ਵਾਲੀ ਕਰਤੂਤ ਨਹੀਂ ਕਰ ਰਹੇ ਜਿਹੜੀ ਤੁਹਾਡੀ ਆਉਣ ਵਾਲੀ ਪੁੱਤ ਪੜੋਤਿਆਂ ਨੇ ਤੁਹਾਡਾ ਨਾਂ ਲੈ ਕੇ ਪਿੱਟਿਆ ਕਰਨਾ ਕਿ ਸਾਡੇ ਬਾਪੂ ਜੀ ਉਸ ਭਾਰਤ ਮਾਤਾ ਨਾਲ ਉਹਦੀਆਂ ਸਿਆਸੀ ਪਾਰਟੀਆਂ ਨਾਲ ਸੀਗੇ ਜਿਨ੍ਹਾਂ ਨੇ ਸਿੱਖੀ ਤੇ ਸਿੱਖਾਂ ਦਾ ਭੋਗ ਪਾਉਣ ਦਾ ਅਹਿਦ ਕੀਤਾ ਹੋਇਆ ਸੀ। ਹੁਣ ਇਹੋ ਜਿਹੇ ਲੋਕ ਬੜੀ ਮਿਹਨਤ ਕਰਦੇ ਆ ਜੀ ਤੁਹਾਡੇ ਵਰਗੇ ਬਈ ਭਾਰਤ ਮਾਤਾ ਨੂੰ ਫ੍ਰੀ ਹੈਂਡ ਮਿਲ ਜੇ ਤੇ ਮਿਲਿਆ ਵੀ ਹੋਇਆ, ਪਰ ਚਾਹੇ ਉਹ ਸਾਡੇ ਬੰਦੇ ਮਾਰਦੇ ਆ ਭਾਰਤੀ ਨਿਜ਼ਾਮ ਵਾਲੇ, ਚਾਹੇ ਆ ਹੜ ਲਿਆ ਕੇ ਕੁਝ ਹੋਰ ਕਰਦੇ ਆ, ਉਹਨਾਂ ਦਾ ਹਰ ਕਦਮ ਉਲਟਾ ਹੀ ਪੈਂਦਾ। ਸਾਨੂੰ ਤਾਂ ਜਦੋਂ ਇੰਡੀਅਨ ਸਟੇਟ ਦੇ ਜ਼ੁਲਮ ਦਾ ਸਾਹਮਣਾ ਕਰਨ ਮੌਕੇ ਅਸੀਂ ਇਕਜੁੱਟ ਹੁੰਨੇ ਆ ਨਾ, ਆਨੰਦ ਆਉ। 1984 ਤੋਂ ਪਹਿਲਾਂ ਅਸੀਂ ਅੱਡ-ਅੱਡ ਡਫਲੀਆਂ ਵਜਾ ਰਹੇ ਸੀ। 84 ਦੇ ਘੱਲੂ ਘਾਰੇ ਨੇ ਖਾਸ ਤੌਰ ਤੇ ਜਦੋਂ ਸਾਡੇ ਗਲਾਂ 'ਚ ਟਾਇਰ ਪਏ, ਸਾਡੇ ਤੇ ਜ਼ੁਲਮ ਹੋਇਆ, ਸਾਡੀ ਕੌਮ ਇਕਜੁੱਟ ਤੇ ਇਕਮੁੱਠ ਹੋ। ਉਹ ਤਾਂ ਬਾਅਦ 'ਚ ਇੰਡੀਅਨ ਸਿਸਟਮ ਨੇ ਪੁਆੜੇ ਪਾਤੇ। ਆਹ ਹੜ ਆਇਆ, ਹੜਾਂ ਵਾਲੇ ਦਿਨਾਂ 'ਚ ਵੀ ਸਾਡੀ ਏਕਤਾ ਨੂੰ, ਸਾਡੀ ਇਕਜੁੱਟਤਾ ਨੂੰ ਦੇਖ ਕੇ ਲੋਕ ਕਹਿੰਦੇ ਵੀ ਕਿਸਾਨ ਸੰਘਰਸ਼ ਮੌਕੇ ਤਾਂ ਅਸੀਂ ਦੇਖ ਹੀ ਲਿਆ ਸੀਗਾ। ਆ ਜਿਹੜਾ ਯੂਪੀ, ਬਿਹਾਰ ਦਾ, ਹਰਿਆਣੇ ਦਾ, ਰਾਜਸਥਾਨ ਦਾ, ਹੋਰਨਾਂ ਸੂਬਿਆਂ ਦਾ ਬੰਦਾ ਸਾਡੇ ਇੱਥੇ ਆਇਆ ਜੀ, ਰਵਿੰਦਰਜੀਤ ਸਿੰਘ ਜੀ ਕੈਂਥ, ਉਹ ਸਾਰੇ ਕਹਿੰਦੇ ਅਸੀਂ ਤਾਂ ਬਲਿਹਾਰੇ ਜਾਂਦੇ ਆ ਕਿ ਤੁਸੀਂ ਇਹ ਨਹੀਂ ਉਡੀਕਿਆ ਕਿ ਭਾਰਤ ਮਾਤਾ ਆਊਗੀ ਇੱਥੇ, ਤੁਸੀਂ ਆਪਦੇ ਸੰਦ ਬਲੇਵੇਂ ਚੱਕੇ ਤੇ ਆਪਦੇ ਭਾਈਚਾਰੇ ਨੂੰ, ਆਪਦੇ ਲੋਕਾਂ ਨੂੰ ਬਚਾਉਣ ਨਿਕਲਿਆ ਹੈ। ਅੱਜ ਵੀ ਇੰਡੀਅਨ ਸਿਸਟਮ ਜਿਹੜਾ ਹੈ ਉਹ ਡਰਾਮੇ ਬਹੁਤ ਕਰ ਰਿਹਾ, ਕੋਈ 1600 ਕਰੋੜ, ਕੋਈ ਇੰਨੇ 100 ਕਰੋੜ, ਨਾਲ ਦੀ ਨਾਲ ਚੋਰੀਆਂ ਫੜੀਆਂ ਜਾ ਰਹੀਆਂ ਨੇ ਲੋਕਾਂ ਦੇ ਵਿੱਚ, ਕਿਉਂਕਿ ਅੱਗੇ ਵਾਲਾ ਜ਼ਮਾਨਾ ਤਾਂ ਹੈ ਨਹੀਂ ਵੀ ਜੋ ਮਰਜ਼ੀ ਉਹ ਕਹਿ ਲੈਂਦੇ ਸੀ ਤੇ ਲੋਕ ਜੈਸ ਸਰ ਕਹਿ ਲੈਂਦੇ ਸੀ। ਅੱਜ ਨਾਲ ਦੀ ਨਾਲ ਸਾਰਾ ਕੁਝ ਦੁਨੀਆ ਦੇ ਵਿੱਚ ਨੰਗਾ ਹੋ ਜਾਂਦਾ। ਸੋ ਇੱਕ ਪਾਸੇ ਭਾਰਤੀ ਨਿਜ਼ਾਮ ਹੈ ਜੀ ਜਿਹੜਾ ਪੰਥ ਤੇ ਪੰਜਾਬ ਦਾ ਸਰਬਨਾਸ਼ ਕਰਨ ਦੀ ਕੋਈ ਕਸਰ ਨਹੀਂ ਛੱਡ ਰਿਹਾ। ਇੰਦਰਜੀਤ ਸਿੰਘ ਜੇਜੀ ਕੈਪਟਨ ਅਮਰਿੰਦਰ ਸਿੰਘ ਦਾ ਮਾਮਾ ਹੈ, ਉਹਨੇ ਤੇ ਉਹਦੀ ਇੱਕ ਟੀਮ ਨੇ ਪਿਛਲੇ 1978 ਤੋਂ ਚੱਲੇ ਹੋਏ ਸਾਰੇ ਕਤਲੇਆਮ ਦਾ, ਸਾਡੀ ਨਸਲਕੁਸ਼ੀ ਦਾ ਪੂਰਨ ਤੌਰ ਤੇ ਅਧਿਐਨ ਕਰਕੇ ਇੱਕ UNO ਦੇ ਜਿਹੜਾ ਹਿਊਮਨ ਰਾਈਟਸ ਚਾਰਟਰ ਹੈ ਉਹਨੂੰ ਰਿਪੋਰਟ ਪੇਸ਼ ਕੀਤੀ ਸੀ। ਉਹ ਰਿਪੋਰਟ ਬਹੁਤ ਪੱਖੀ ਆ, ਬੜੀ ਲੰਬੀ ਚੌੜੀ ਹੈ। ਉਹਦੇ ਵਿੱਚ ਉਹ ਬਾਅਦ ਚ ਕਿਤਾਬ ਦੇ ਰੂਪ ਚ ਛਪੀ, ਪੋਲਿਟਿਕਸ ਆਫ ਜੈਨੋਸਾਈਡ ਉਹਦਾ ਨਾਮ। ਉਹ ਪੰਜਾਬੀ ਚ ਵੀ ਮਿਲਦੀ ਆ ਹੁਣ ਉਹ ਰਿਪੋਰਟ, ਉਹਦਾ ਸਿਰਲੇਖ ਆ ਕਿਤਾਬ ਦਾ, ਉਸ ਰਿਪੋਰਟ ਦਾ, ਕੌਮ ਘਾਤ ਦੀ ਰਾਜਨੀਤੀ। ਕਿਸੇ ਕੌਮ ਨੂੰ, ਸਿੱਖ ਕੌਮ ਨੂੰ ਖਤਮ ਕਰਨ ਲਈ, ਨਸਲਕੁਸ਼ੀ ਕਰਨ ਲਈ ਕਿਵੇਂ ਪੋਲਿਟਿਕਸ ਕੀਤੀ ਜਾ ਰਹੀ। ਉਹਦੇ ਵਿੱਚ ਜਿੰਨੇ ਤਰੀਕੇ ਸਾਡੀ ਕੌਮ ਦੇ ਖਾਤਮੇ ਲਈ ਵਰਤੇ ਜਾ ਰਹੇ ਨੇ ਉਹ UNO ਨੂੰ ਲਿਖ ਕੇ ਦਿੱਤੇ ਗਏ। ਹੁਣ ਇੰਦਰਜੀਤ ਸਿੰਘ ਜੇਜੀ ਕੋਈ AK-47 ਚੱਕੀ ਫਿਰਦਾ ਤਾਂ ਬੰਦਾ ਨਹੀਂ ਸੀਗਾ ਜੀ। ਉਹ ਤਾਂ ਇੱਕ ਚੰਗੇ ਪੜ੍ਹੇ ਲਿਖੇ ਘਰਾਣੇ ਦਾ ਬੰਦਾ, ਰਾਜ ਘਰਾਣਿਆਂ ਨਾਲ ਸੰਬੰਧਿਤ ਹੈ। ਤੇ ਤੁਸੀਂ ਰਵਿੰਦਰਜੀਤ ਸਿੰਘ ਜੀ ਕੈਂਥਵੀਰ ਜੀ ਜਿਹੜਾ ਸਾਡੇ ਤੇ ਦੋਸ਼ ਲਾਇਆ ਬੜਾ ਵੱਡਾ ਸਾਰਾ, ਯੂਅਰ ਲੈਂਗੁਏਜ ਇਜ਼ ਨਾਟ ਈਵਨ ਐਪਰੋਪਰੀਏਟ, ਸਾਡੀ ਤਾਂ ਛੱਡੋ ਖਾਦੀ ਕੜੀ, ਸਾਡੀ ਬੋਲੀ ਬਾਲੀ ਤਾਂ ਕੀ ਕਰਨੀ ਆ ਤੁਸੀਂ, ਪਰ ਤੁਸੀਂ ਉਹਦੀ ਪੜ੍ਹ ਲਿਓ, ਕੈਪਟਨ ਅਮਰਿੰਦਰ ਸਿੰਘ ਦੇ ਮਾਮੇ ਇੰਦਰਜੀਤ ਸਿੰਘ ਜੇਜੀ ਦੀ ਪੋਲਿਟਿਕਸ ਆਫ ਜੈਨੋਸਾਈਡ। ਕਿਉਂਕਿ ਪੰਜਾਬੀ ਨਾਲ ਮੈਨੂੰ ਜਿਹੋ ਜਿਹਾ ਤੁਹਾਡੀ ਲੱਗਿਆ ਇੰਗਲਿਸ਼ ਲਿਖਣ ਦਾ ਸਟਾਈਲ, ਪੰਜਾਬੀ ਨਾਲ ਨਹੀਂ ਤੁਹਾਡੀ ਬਣਦੀ ਹੋਣੀ, ਕਿਉਂਕਿ ਤੁਸੀਂ ਅੰਗਰੇਜ਼ੀ 'ਚ ਜ਼ਿਆਦਾ ਵਧੀਆ ਪੜ੍ਹੋਗੇ, ਪਰ ਸਾਡੇ ਬਾਕੀ ਵੀਰਾਂ ਨੂੰ ਜ਼ਰੂਰ ਪੰਜਾਬੀ ਵਾਲੀ ਚੰਗੀ ਲੱਗੂਗੀ, ਕਿਉਂਕਿ ਉਹਦੇ 'ਚ ਜ਼ਿਆਦਾ ਵਧੀਆ ਤਰੀਕੇ ਨਾਲ ਐਲੈਬੋਰੇਟ ਸਾਰੇ ਗੱਲ ਦਾ ਵੇਰਵੇ ਤੱਥ ਦਿੱਤੇ ਹੋਏ। ਹੁਣ ਜਦੋਂ ਤੁਸੀਂ ਕਹਿੰਦੇ ਹੋ ਵੀ ਸਾਡੀ ਬੋਲੀ, ਸਾਡੀ ਦਿੱਖ, ਸਾਡਾ ਸਾਰਾ ਕੁਝ ਤੁਹਾਨੂੰ ਕਿੱਥੇ ਚੰਗਾ ਲੱਗਣਾ? ਉਹਨੂੰ ਤਾਂ ਮੋਦੀ ਸਾਹਿਬ ਚੰਗੇ ਲੱਗਣਗੇ, ਅਡਵਾਨੀ ਸਾਹਿਬ ਚੰਗੇ ਲੱਗਣਗੇ, ਇੰਦਰਾ ਚੰਗੀ ਲੱਗੂ, ਜਾਂ ਕੋਈ KPS ਗਿੱਲ ਵਰਗਾ ਜਾਂ ਬੇਅੰਤੇ ਬੁੱਚੜ ਵਰਗਾ ਚੰਗਾ ਲੱਗੂ। ਸੋ ਅਸੀਂ ਤੁਹਾਨੂੰ ਚੰਗੇ ਨਹੀਂ ਲੱਗਦੇ, ਇਹਦੇ ਲਈ ਸਾਨੂੰ ਮਾਫ ਕਰ ਦਿਓ, ਤੇ ਅਸੀਂ ਤੁਹਾਨੂੰ ਚੰਗਾ ਲੱਗਣ ਦੇ ਲਈ ਆਪਦੀ ਕੌਮ ਨਾਲ ਗਦਾਰੀ ਨਹੀਂ ਕਰ ਸਕਦੇ। ਤੁਹਾਨੂੰ ਤੁਹਾਡੇ ਵਰਗੇ ਮੁਬਾਰਕ, ਸਾਨੂੰ ਆਪਦਾ ਜਿਹੜਾ ਹੈਗਾ ਰੌਣਕ ਮੇਲਾ ਜੋ ਅਸੀਂ ਕਰਦੇ ਹਾਂ ਉਹ ਕਰਦੇ ਰਹਿਣ ਦੀ।
ਖੈਰ ਗੱਲ ਅੱਗੇ ਇਹ ਹੈ ਜੀ ਕਿ ਪਹਿਲਗਾਮ ਦੇ ਵਿੱਚ ਪਿੱਛੇ ਜੇ 26 ਬੰਦੇ ਇੱਕ ਕਾਤਲਾਨਾ ਹਮਲੇ ਦੇ ਵਿੱਚ ਇੰਡੀਆ ਦੇ ਮਾਰ ਦਿੱਤੇ ਗਏ, ਜਿਸ ਤੋਂ ਬਾਅਦ ਵਿੱਚ ਭਾਰਤੀ ਸਟੇਟ ਨੇ ਕਿਹਾ ਵੀ ਅਸੀਂ ਪਾਕਿਸਤਾਨ ਢਾਉਣਾ। 2-3 ਦਿਨ ਬਾਵਾ ਲਾਲਾ ਲਾਲਾ ਜੀ ਹੋਈ, ਮੁੜ ਕੇ ਆਪੇ ਢੁੱਡਾਂ ਢੰਡਾਈਆਂ ਮਾਰ ਕੇ ਹਟ ਗਏ। ਹੁਣ ਕਹਿੰਦੇ ਹਜੇ ਅਸੀਂ ਆਪਰੇਸ਼ਨ ਸੰਧੂਰ ਜਾਰੀ ਰੱਖਿਆ ਹੋਇਆ। ਇਹਦੇ ਵਿਚਾਲੇ 2-3 ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਿਹੜੀਆਂ ਅੱਜ ਬਹੁਤ ਜ਼ਿਆਦਾ ਧਿਆਨ ਮੰਗਦੀਆਂ। ਇੱਕ ਇਹ ਕਿ ਜਿਸ ਪਾਕਿਸਤਾਨ ਦੇ ਖਿਲਾਫ ਕੱਲੇ ਭਾਰਤੀ ਦੀ ਨਫ਼ਰਤ ਨੂੰ ਵਧਾਉਣ ਲਈ ਇੰਡੀਅਨ ਸਿਸਟਮ ਨੇ ਪਹਿਲਗਾਮ ਵਾਲੇ ਘਟਨਾ ਤੋਂ ਬਾਅਦ ਵਿੱਚ ਅਗਲੇ 2-3 ਮਹੀਨੇ ਦੱਬ ਕੇ ਜ਼ੋਰ ਲਾਇਆ ਸੀ, ਅੱਜ ਉਸੇ ਪਾਕਿਸਤਾਨ ਦੇ ਨਾਲ ਕ੍ਰਿਕਟ ਮੈਚ ਜਿਹੜਾ ਹੈਗਾ ਉਹ ਖੇਡਿਆ ਤੇ ਮੁਲਕ ਦੇ ਵਿੱਚ ਉਹ ਲੋਕ ਜਿਹੜੇ ਮਾਤਾ ਦਾ ਮਾਲ ਨੇ, ਜਿਵੇਂ ਅਰਵਿੰਦਰਜੀਤ ਸਿੰਘ ਜੀ ਕੈਂਥਵੀਰ ਜੀ ਨੇ, ਉਹਨਾਂ ਦੀ ਤਾਂ ਇਹੀ ਆ ਕਿ ਜੀ ਠੀਕ ਆ, ਜਦੋਂ ਤੁਸੀਂ ਸਾਨੂੰ ਕਿਹਾ ਸੀ, ਜਿਵੇਂ ਬਾਂਦਰ ਨਹੀਂ ਹੁੰਦਾ ਟੱਲੀਆਂ ਵਾਲਾ, ਉਹਦੀ ਚਾਬੀ ਦੇ ਦਿਓ ਉਵੇਂ ਚੱਲਦਾ, ਜੇ ਨਹੀਂ ਚਾਬੀ ਦਿੱਤੀ ਤਾਂ ਨਹੀਂ। ਉਦੋਂ ਜਿਨ੍ਹਾਂ ਨੂੰ ਕਿਹਾ ਸੀ ਪਾਕਿਸਤਾਨ ਨੂੰ ਗਾਲਾਂ ਕੱਢੋ, ਉਦੋਂ ਪਾਕਿਸਤਾਨ ਨੂੰ ਗਾਲਾਂ ਕੱਢੀ ਗਏ। ਹੁਣ ਉਹ ਕਹਿੰਦੇ ਵੀ ਭਾਰਤ ਤੇ ਪਾਕਿਸਤਾਨ ਦਾ ਮੈਚ ਦਿਖਾਵਾਂਗੇ ਤੁਹਾਨੂੰ, ਤਾੜੀਆਂ ਮਾਰਿਓ। ਹੁਣ ਤਾੜੀਆਂ ਮਾਰਨ ਲੱਗ ਗਏ, ਕਿਉਂਕਿ ਆਪਦੀ ਤਾਂ ਵਿਚਾਰਾਂ ਦੀ ਕੁਝ ਹੈ ਨਹੀਂ ਸੁਰਤ। ਪਰ ਫਿਰ ਵੀ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਤੇ ਆਪਣੀ ਰਾਏ ਦਿੱਤੀ, ਖਾਸ ਤੌਰ ਦੇ ਉੱਤੇ ਜਿਹੜੇ ਉਹ ਪਰਿਵਾਰ 26 ਉੱਥੇ ਮਾਰੇ ਗਏ ਸੀ, ਉਹਨਾਂ ਦੇ ਵਾਰਸਾਂ ਨੇ, ਉਹਨਾਂ ਚੋਂ ਕਈਆਂ ਨੇ ਬੜਾ ਠੋਕ ਵਜਾ ਕੇ ਆਪਦੀ ਗੱਲ ਕਹੀ ਕਿ ਨਾ ਤਾਂ ਤੁਸੀਂ ਉਹ ਪਹਿਲਗਾਮ ਦੇ ਕਾਤਲ ਲੱਭੇ ਆ, ਨਾ ਤੁਸੀਂ ਸਾਨੂੰ ਇਨਸਾਫ ਦਿੱਤਾ ਦਵਾਇਆ, ਤੇ ਤੁਸੀਂ ਆ ਹੁਣ ਪਾਕਿਸਤਾਨ ਦੇ ਸਾਰੇ ਮਸਲੇ ਹੱਲ ਹੋ ਗਏ, ਕਿੱਥੇ ਨੇ ਉਹ? ਪਰ ਇੱਥੇ ਤਾਂ ਗੱਲ ਹੀ ਇਹ ਸੀ, ਅਸੀਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹਾਂ, ਇਹ ਮਾਮਲਾ ਸ਼ੱਕੀ ਹੈ। ਪੁਲਵਾਮਾ ਵਾਲੇ ਵਾਂਗੂ ਇਹ ਮਾਮਲਾ ਸ਼ੱਕੀ ਆ ਤੇ ਇਹ ਵੋਟਾਂ ਪਾਟਾਂ ਦਾ ਚੱਕਰ ਆ। ਤੇ ਇਹਦੀ ਇੱਕ ਪਾਸੇ ਤਾਂ ਉਹ ਬੇਦੋਸ਼ੇ ਵਿਚਾਰੇ ਮਾਰ ਕੇ ਆਪਦੀ ਰਾਜਨੀਤੀ ਦਾ ਜਿਹੜਾ ਅੱਗੇ ਤੋਰਿਆ ਕਦਮ, ਦੂਜੇ ਪਾਸੇ ਸਾਡੀ ਕੌਮ ਨਾਲ ਫੇਰ ਧਰੋ ਕਮਾਇਆ। ਉਦੋਂ ਤੋਂ ਜਿਹੜਾ ਜਥਾ ਪਿੱਛੇ ਜੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਬ ਮੌਕੇ ਜਾਂਦਾ, ਉਹ ਵੀ ਨਹੀਂ ਜਾਣ ਦਿੱਤਾ ਪਾਕਿਸਤਾਨ। ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਹੈ ਤੇ ਹੁਣ ਨਨਕਾਣਾ ਸਾਹਿਬ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ ਜਾਈਦਾ ਜਥਾ ਨਾਲ, ਫੇਰ ਉਹਦੇ ਤੇ ਵੀ ਅੱਜ ਕਹਿੰਦੇ ਜੀ ਨਹੀਂ ਜਾਣ ਦਿਆਂਗੇ ਜਥਾ। ਕ੍ਰਿਕਟ ਦਾ ਮੈਚ ਖੇਡਿਆ ਜਾ ਸਕਦਾ ਤੇ ਅਫਗਾਨਿਸਤਾਨ ਨੂੰ ਜਦੋਂ ਇਹਨਾਂ ਨੇ ਭੇਜਣਾ ਸੀ ਸਮਾਨ, ਉਦੋਂ ਵਾਹਗਾ ਬਾਰਡਰ ਖੋਲਿਆ। ਪਾਕਿਸਤਾਨ ਤੋਂ ਪਿੱਛੇ ਜੇ ਕੁਝ ਬੰਦੇ ਮੜਵਾਏ ਤੇ ਕੁਝ ਇਧਰੋਂ ਦਿੱਤੇ ਆ ਪਿਛਲੇ ਹਫ਼ਤੇ, ਉਦੋਂ ਵਾਹਗਾ ਬਾਰਡਰ ਖੋਲਿਆ। ਇੱਕ ਫੌਜੀ ਚਲੇ ਗਿਆ ਸੀ ਨਾ, ਜਦੋਂ ਜੰਗ ਤੋਂ ਬਾਅਦ ਚ ਕਈ ਦਿਨ ਰੌਲਾ ਪੈਂਦਾ ਰਿਹਾ ਵੀ ਇੱਕ ਫੌਜੀ ਪਰਾਂ ਨਿਕਲ ਗਿਆ ਜੀ ਫਿਰੋਜ਼ਪੁਰ ਵਾਲੇ ਬਾਰਡਰ ਤੋਂ, ਉਹਨੂੰ ਬਾਰਡਰ ਤੋਂ ਇਧਰ ਲੈ ਕੇ ਨਹੀਂ ਆਂਦਾ। ਪਰ ਜਦੋਂ ਸਿੱਖਾਂ ਦੀ ਵਾਰੀ ਆਉਂਦੀ ਆ, ਕਹਿੰਦੇ ਜੀ ਸਿਕਿਉਰਿਟੀ ਰੀਜ਼ਨ ਆ, ਸਾਨੂੰ ਤਾਂ ਉੱਥੇ ਖਤਰਾ ਹੀ ਕੋਈ ਨਹੀਂ। ਪਾਕਿਸਤਾਨ ਦੇ ਵਿੱਚ ਕਦੇ ਕਿਸੇ ਸਿੱਖ ਨੂੰ ਜਥੇ ਨਾਲ ਜਿਹੜੇ ਜਾਂਦੇ ਆ ਖਾਸ ਤੌਰ ਤੇ ਕੋਈ ਖਤਰਾ ਨਹੀਂ। ਇੱਥੇ ਜ਼ਰੂਰ ਖਤਰਾ, ਇੱਥੇ ਤਾਂ ਹੜ ਲਿਆ ਕੇ ਵੀ ਤੁਸੀਂ ਮਾਰਦੇ ਹੋ, ਵੈਸੇ ਵੀ ਮਾਰਦੇ ਹੋ ਬਹਾਨੇ ਬਣਾ ਬਣਾ ਕੇ। ਸੋ ਜਿਹੜਾ ਪਹਿਲਗਾਮ ਵਾਲੇ ਘਟਨਾਕ੍ਰਮ ਤੋਂ ਬਾਅਦ ਵਿੱਚ ਭਾਰਤੀ ਨਿਜ਼ਾਮ ਨੇ ਆਪਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਇੱਕ ਜੰਗ ਦਾ ਮਾਹੌਲ ਸਿਰਜ ਕੇ, ਉਦੋਂ ਵੀ ਬੜੀ ਤਕਲੀਫ ਮੰਨੀ ਸੀ ਇੰਡੀਅਨ ਸਿਸਟਮ ਨੇ। ਅਖੇ ਜੀ ਸਿੱਖ ਜਿਹੜੇ ਆ ਉਹ ਪੰਜਾਬ ਨੂੰ ਜੰਗ ਦਾ ਅਖਾੜਾ ਬਣਾਉਣ ਦੇ ਖਿਲਾਫ ਕਿਉਂ? ਕਰਾ ਲੈਣ ਘਾਣ, ਫੇਰ ਕੀ ਹੋ ਗਿਆ ਜੇ ਇਹਨਾਂ ਦੇ 5-10 ਹਜ਼ਾਰ 20 ਹਜ਼ਾਰ ਬੰਦਾ ਮਾਰਿਆ ਜਾਊ। ਰਵਿੰਦਰਜੀਤ ਸਿੰਘ ਕੈਂਥਵੀਰ ਜੀ, ਇਹ ਆ ਤੁਹਾਡਾ ਇੰਡੀਆ ਜਿਹੜਾ ਸਾਡੀ ਬਲੀ ਲੈ ਕੇ ਸਾਡੇ ਹਿੱਤਾਂ ਦਾ ਘਾਣ ਕਰਕੇ ਫੇਰ ਵੀ ਕਹਿੰਦਾ ਅਜੇ ਅੱਛਾ ਇੱਕ ਪਾਸੇ ਸਾਰੀ ਦੁਨੀਆ ਡਾਟਾ ਕੱਢੀ ਫਿਰਦੀ ਹੈ ਵੀ ਸਭ ਤੋਂ ਵੱਧ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਚੱਲਿਆ ਆਜ਼ਾਦੀ ਸੰਘਰਸ਼, ਉਹਦੇ ਵਿੱਚ 93% ਕੁਰਬਾਨੀਆਂ ਸਿੱਖਾਂ ਦੀਆਂ, ਪੰਜਾਬ ਦੀਆਂ। ਅੱਜ ਇੱਕ ਬਾਹਮਣ ਦਾ, ਹਿੰਦੂ ਦਾ, ਲਾਲੇ ਦਾ ਫੇਸਬੁੱਕ ਦੇ ਉੱਤੇ ਵੱਡਾ ਸਾਰਾ ਘੁੰਮ ਰਿਹਾ ਬਣਾਇਆ ਹੋਇਆ, ਕਹਿੰਦਾ ਜੀ ਸਾਰੀ ਦੁਨੀਆ ਕਹਿੰਦਾ ਇਸ ਗੱਲ ਨੂੰ ਮੰਨ ਗਈ ਆ ਕਿ 95% ਕੁਰਬਾਨੀਆਂ ਬਾਹਮਣਾਂ ਦੀਆਂ ਲੱਗੀਆਂ, ਬਾਕੀ 5% ਬਾਕੀ ਸਾਰੇ ਭਾਰਤੀਆਂ ਦੇ ਨੇ, ਤਾਂ ਅੰਗਰੇਜ਼ ਇੱਥੋਂ ਗਏ।
ਲੋਕ ਉਹਨੂੰ ਲਾਹਣਤਾਂ ਪਾਉਣ ਲੱਗੇ ਹੋਏ ਨੇ। ਪਰ ਉਹਨਾਂ ਦਾ ਤਾਂ ਕੰਮ ਹੀ ਉਹ ਆ ਨਾ ਵੀ ਝੂਠ ਬੋਲਣਾ, ਠੱਗੀ ਮਾਰਨੀ, ਹੇਰਾ ਫੇਰੀ ਕਰਨੀ। ਸੋ ਇਹੋ ਜਿਹੇ ਮਾਹੌਲ ਵਿੱਚ ਜਦੋਂ ਆਪਾਂ ਦੇਖ ਰਹੇ ਹਾਂ ਕਿ ਦਲਜੀਤ ਦੋਸਾਂਝ ਦੀ ਫਿਲਮ ਦਾ ਕਿੰਨਾ ਵਿਰੋਧ ਕੀਤਾ, ਅੱਜ ਕ੍ਰਿਕਟ ਮੈਚ ਆ ਗਿਆ ਤਾਂ ਵੈਲਕਮ। ਇੱਕ ਇੱਥੇ ਮਸਲਾ ਇਹਨਾਂ ਦਿਨਾਂ 'ਚ ਚੱਲ ਰਿਹਾ, ਕਰਨਲ ਬਾਠ ਰਵਿੰਦਰਜੀਤ ਸਿੰਘ ਕੈਂਥਵੀਰ ਜੀ, ਉਹ ਭਾਰਤੀ ਆਈਬੀ ਦਾ ਅਧਿਕਾਰੀ ਵੀ ਆ, ਕਰਨਲ ਵੀ ਆ, ਉਹਦਾ ਛੱਤਰ ਫੇਰਿਆ ਤੇ ਅੱਜ ਇਹ ਹਾਲ ਆ ਵੀ ਉਹਦੀ ਘਰਵਾਲੀ ਹੋਲੀ ਵਾਲੇ ਦਿਨ ਤੋਂ ਕਲਪਦੀ ਫਿਰਦੀ ਆ ਤੇ ਉਹ ਚੈਨਲਾਂ ਤੇ ਕਹਿ ਰਹੀ ਆ ਕਿ ਸਤਨਾਮ ਸਿੰਘ ਡੀਐਸਪੀ ਕਹਿੰਦਾ ਸੀ ਸ਼ੁਕਰ ਕਰ ਤੇਰਾ ਮੁੰਡਾ ਬਚ ਗਿਆ, ਐਡੀ ਕੀ ਗੱਲ ਹੋ ਗਈ ਜੇ ਚਾਰ ਉਹਦੇ ਤੇਰੇ ਘਰ ਵਾਲੇ ਦੇ ਤੇ ਤੇਰੇ ਮੁੰਡੇ ਦੇ ਛੱਤਰ ਫੇਰ ਲਏ ਅਸੀਂ, ਤੇਰਾ ਮੁੰਡਾ ਤੇਰੇ ਕੋਲ ਤਾਂ ਹੈਗਾ। ਹਾਲਾਂਕਿ ਉਸੇ ਸਤਨਾਮ ਡੀਐਸਪੀ ਦਾ ਮੁੰਡਾ, ਹਾਲਾਂਕਿ ਸਾਨੂੰ ਇਹ ਕੋਈ ਚੰਗੀ ਗੱਲ ਨਹੀਂ ਲੱਗਦੀ, ਉਹਦਾ ਮੁੰਡਾ ਪਿਛਲੇ ਦਿਨੀ ਜ਼ਰੂਰ ਚੜ੍ਹਾਈ ਕਰ ਗਿਆ, ਮਰ ਗਿਆ ਵਿਚਾਰਾ। ਹੁਣ ਇਹ ਜਿਹੜਾ ਮੁਲਕ ਆ ਇਹਦੇ ਵਿੱਚ ਸਾਫ਼ ਤੇ ਸਪਸ਼ਟ ਤੌਰ ਦੇ ਉੱਤੇ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਵੱਢਣ ਵਾਲਿਆਂ ਦੀ ਜੈ ਜੈਕਾਰ ਆ ਜੀ। ਤੇ ਜਿਹੜੇ ਬੰਦਿਆਂ ਨੂੰ ਆਪਦੀ ਕੌਮ ਨਾਲ, ਆਪਦੇ ਧਰਮ ਨਾਲ ਪਿਆਰ ਆ, ਉਹ ਬੱਬਰ ਸ਼ੇਰ, ਉਹਨਾਂ ਦੀ ਇਹ ਬਗਾਵਤ ਵਾਲੀ, ਇਹਨਾਂ ਦੀ ਚੜ੍ਹਦੀ ਕਲਾ ਵਾਲੀ, ਅਣਖ ਗੈਰਤ ਵਾਲੀ ਜ਼ਿੰਦਗੀ, ਉਹ ਤਾਂ ਜੀ ਫਿਰ ਸੂਰਮਿਆਂ ਨੂੰ ਹੀ ਚੰਗੀ ਲੱਗਦੀ ਹੁੰਦੀ ਆ, ਕਿਉਂਕਿ ਬਾਜ ਬਾਜਾਂ ਨਾਲ ਉੱਡਦਾ ਤੇ ਚਿੜੀ ਚਿੜੀਆਂ ਨਾਲ ਉੱਡਦਾ। ਖੈਰ, ਇਸ ਦੌਰ ਵਿੱਚ ਜਦੋਂ ਕਿ ਹਰ ਪਾਸਿਓਂ ਸਿੱਖਾਂ ਨੂੰ ਘੇਰਾਬੰਦੀ ਹੋ ਰਹੀ ਆ, ਫਿਰ ਵੀ ਸਿੱਖ ਖਾਲਿਸਤਾਨ ਵੱਲ ਵੱਧ ਰਹੇ ਨੇ। ਇੱਕ ਦਿਨ ਉਹ ਲਾਜ਼ਮੀ ਆਊਗਾ ਜਦੋਂ ਸਾਰੀ ਦੁਨੀਆ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲਦਾ ਦੇਖੂ। ਇੱਥੇ ਸਮਾਪਤੀ ਆ ਜੀ, ਕੱਲ ਫੇਰ ਮਿਲਾਂਗੇ।